ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube, ਟਿਕਟੌਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋਤਿਓ, ਅੱਜ ਦਸੰਬਰ ਦੀ 6 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਕੰਸੋਲੀਡੇਟ ਕਰਨਾ ਆ ਤਾਂ ਕਾਲ ਕਰੋ 888-888-9914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਮੇਨ ਖਬਰ ਇਹ ਆ ਵੀ ਟਿਕਟੌਕ, ਜਿਹਨੂੰ ਦੁਨੀਆ 'ਚ ਪੂਰੀ ਦੁਨੀਆ ਨੂੰ ਜਿਹਨੇ ਕਮਲਾ ਕੀਤਾ ਪਿਆ ਹੈਗਾ, ਅਮਰੀਕਾ ਦੇ ਵਿੱਚ 117 ਮਿਲੀਅਨ ਲੋਕ ਟਿਕਟੌਕ ਯੂਜ਼ ਕਰਦੇ ਆ। ਫੈਡਰਲ ਅਪੀਲ ਕੋਰਟ ਨੇ ਜਿਹੜਾ ਇੱਕ ਲਾਅ ਬਣ ਜਾ ਰਿਹਾ ਆ ਵੀ 19 ਜਨਵਰੀ ਤੋਂ ਪਹਿਲਾਂ ਟਿਕਟੌਕ ਜਾਂ ਤਾਂ ਅਮਰੀਕਨ ਕਿਸੇ ਕੰਪਨੀ ਨੂੰ ਵਿਕ ਜਾਏ ਤੇ ਜਾਂ ਫਿਰ ਟਿਕਟੌਕ ਬੰਦ ਹੋਊਗੀ। ਸੋ ਚਾਈਨੀਜ਼ ਪੇਰੈਂਟ ਕੰਪਨੀ ਜਿਹੜੀ ਆ ਨੇ ਇਸ ਅਪੀਲ ਕੋਰਟ, ਜਿਹੜੀ US ਕੋਰਟ ਆਫ ਅਪੀਲਸ ਆ ਡਿਸਟ੍ਰਿਕਟ ਆਫ ਕੋਲੰਬੀਆ ਸਰਕਟ, ਉਹਦੇ ਵਿੱਚ ਇੱਕ ਅਪੀਲ ਕੀਤੀ ਸੀ ਵੀ ਇਹ ਫਰੀडम ਆਫ ਸਪੀਚ ਆ। ਇਹ ਧੱਕਾ ਹੈਗਾ ਵੀ ਜੇ ਟਿਕਟੌਕ ਨੂੰ ਧੱਕੇ ਨਾਲ ਤੁਸੀਂ ਕਹਿੰਦੇ ਆ ਵੀ ਵਾਈਟ ਡਾਂਸ ਜਿਹੜੀ ਕੰਪਨੀ ਆ ਉਹਦੀ ਮੇਨ, ਉਹਨੂੰ ਵੇਚਿਆ ਜਾਵੇ ਜਾਂ ਬੰਦ ਕੀਤਾ ਜਾਵੇ। ਤੇ ਉਸ ਦੇ ਸਬੰਧ ਦੇ ਵਿੱਚ ਅੱਜ 3 ਜੱਜ ਜਿਹੜੇ US ਕੋਰਟ ਆਫ ਅਪੀਲਸ ਦੇ ਹੈਗੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਸਰਕਟ ਦੇ, ਉਹਨੇ ਯੂਨੈਨਿਮਸਲੀ ਜਸਟਿਸ ਡਿਪਾਰਟਮੈਂਟ ਦੇ ਨਾਲ ਸਾਈਡ ਕੀਤਾ ਹੈਗਾ। ਉਹ ਕਹਿੰਦੇ ਵੀ ਇਹਦੇ 'ਚ ਫਸਟ ਅਮੈਂਡਮੈਂਟ ਵਾਲੀ ਜਾਂ ਫਰੀडम ਆਫ ਸਪੀਚ ਵਾਲੀ ਗੱਲ ਨਹੀਂ ਹੈ। ਗੱਲ ਇਹ ਆ ਵੀ ਬਾਹਰਲੀ ਸਰਕਾਰ, ਬਾਹਰਲੀ ਜਿਹੜੀ ਮੁਲਕ ਜਿਹੜਾ ਆ ਉਹ ਉੱਥੇ ਦੀ ਇਹ ਕੰਪਨੀ ਆ ਤੇ ਉਹ ਸਾਰਾ ਡਾਟਾ ਲੈ ਸਕਦੀ ਹੈਗੀ ਆ। ਸਾਡੀ ਜਿਹੜੀ ਸਿਕਿਉਰਿਟੀ ਆ, ਸਰਵਾਈਵ ਦਾ ਕਨਸਟੀਟਿਊਸ਼ਨਲ ਸਿਕਿਉਰਿਟੀ ਜਿਹੜੀ ਆ, ਉਹ ਸਾਡਾ ਜਿਹੜਾ ਆ ਮੇਨ ਕੰਸਰਨ ਹੈਗਾ ਆ। ਕਾਂਗਰਸ ਨੇ ਫੋਰਨ ਅਸਿਸਟੈਂਸ ਪੈਕੇਜ ਅਪ੍ਰੈਲ ਮਹੀਨੇ ਦੇ ਵਿੱਚ ਜਿਹੜਾ ਇੱਕ ਅਪਰੂਵ ਕੀਤਾ ਸੀ, ਜਿਹਦੇ ਮੁਤਾਬਕ ਟਿਕਟੌਕ ਨੂੰ 9 ਮਹੀਨੇ ਦਿੱਤੇ ਗਏ ਸੀ ਵੀ ਜਾਂ ਤਾਂ ਤੁਹਾਡੀ ਜਿਹੜੀ ਪੇਰੈਂਟ ਕੰਪਨੀ ਵਾਈਟ ਡਾਂਸ ਹੈਗੀ ਆ ਉਹਦੇ ਨਾਲੋਂ ਟਾਈਜ਼ ਤੋੜ ਲਓ ਤੇ ਇੱਥੇ ਅਮਰੀਕਾ ਦੀ ਕਿਸੇ ਕੰਪਨੀ ਦੇ ਨਾਲ ਜਾਂ ਵਿਕ ਜਾਓ ਜਾਂ ਨਵੀਂ ਕੰਪਨੀ ਬਣ ਜਾਏ, ਤੇ ਜਾਂ ਫਿਰ ਅਸੀਂ ਤੁਹਾਨੂੰ ਬੰਦ ਕਰਾਂਗੇ। ਸੋ ਜਨਵਰੀ 19 ਲਾਸਟ ਡੇ ਹੈਗੀ ਆ ਜਦ ਤੱਕ ਟਿਕਟੌਕ ਨੇ ਡਿਸਾਈਡ ਕਰਨਾ ਆ, ਤੇ ਉਹ ਤੋਂ ਬਾਅਦ ਇੱਕ ਪੋਸੀਬਿਲਿਟੀ ਹੈਗੀ 90 ਦਿਨਾਂ ਤੱਕ। ਪਰ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਦਾ ਫਿਰ ਐਡਮਿਨਿਸਟ੍ਰੇਸ਼ਨ ਆ ਜਾਊਗਾ ਜਨਵਰੀ 20 ਨੂੰ। ਸੋ ਉਹ ਦੇਖਦੇ ਆ ਵੀ ਉਹਨਾਂ ਦਾ ਜਿਹੜਾ ਕੀ ਸਟੈਂਡ ਇਹਦੇ ਉੱਤੇ ਰਹੂਗਾ। ਪਰ 20 ਜਨਵਰੀ ਨੂੰ ਟਿਕਟੌਕ ਜਾਂ ਤਾਂ ਬੰਦ ਹੋ ਸਕਦੀ ਆ ਤੇ ਜਾਂ ਫਿਰ ਅਮਰੀਕਨ ਕਿਸੇ ਕੰਪਨੀ ਦੇ ਕੋਲ ਉਹਨਾਂ ਨੂੰ ਸੈਲ ਕਰਨਾ ਪਊਗਾ। ਜੀ ਬਿਲਕੁਲ, ਇਹ ਪੇਚੀਦਾ ਮਸਲਾ ਬਣਿਆ, ਅੱਜ ਦਾ ਨਹੀਂ, ਕਦ ਦਾ ਜਿਹੜਾ ਇਹ ਰੌਲਾ ਪਿਆ ਆ। ਜਿਸ ਤਰੀਕੇ ਦੇ ਨਾਲ
ਇਹ ਚੀਜ਼ ਆਪਾਂ ਦੇਖਿਆ ਸੀਗਾ ਵੀ ਜਦੋਂ ਡੋਨਲਡ ਟਰੰਪ ਹੁਣਾਂ ਦਾ ਪਹਿਲਾ ਕਾਰਜਕਾਲ ਸੀ, ਉਦੋਂ ਦੀ ਚਰਚਾ ਜਿਹੜੀ ਇਹ ਛਿੜੀ ਹੋਈ ਆ। ਉਸ ਟਾਈਮ ਦੇ ਉੱਤੇ ਤਾਂ ਇਸ ਤਰੀਕੇ ਦੇ ਨਾਲ ਹੋਇਆ ਸੀਗਾ ਵੀ ਟਰੰਪ ਹੁਣਾਂ ਦੇ ਟਿਕਟੌਕ ਬੈਨ ਕਰਨ ਤੋਂ ਪਹਿਲਾਂ ਟਿਕਟੌਕ ਨੇ ਟਰੰਪ ਹੁਣਾਂ ਨੂੰ ਬੈਨ ਜਿਹੜਾ ਉਹ ਉਸ ਟਾਈਮ ਤੇ ਕਰ ਦਿੱਤਾ ਸੀ। ਪਰ ਹੁਣ ਬਾਈਡਨ ਪ੍ਰਸ਼ਾਸਨ ਦੇ ਵਿੱਚ ਵੀ ਇਹ ਸਾਰਾ ਕੁਛ ਹੈ। ਇਸੇ ਸਾਲ ਦੇ ਵਿੱਚ ਹੀ ਇਹ ਸਾਰਾ ਕੁਛ ਮਸਲਾ ਜਿਹੜਾ ਉਹ ਬਣਿਆ, ਨੈਸ਼ਨਲ ਸਿਕਿਉਰਿਟੀ ਦੇ ਨਾਲ ਜੋੜ ਕੇ ਜਿਹੜਾ ਉਹ ਦੇਖਿਆ ਗਿਆ। ਜਿੱਦਾਂ ਤੁਸੀਂ ਦੱਸਿਆ ਵੀ ਬਾਈਡਨ ਉਹਨਾਂ ਨੇ ਝੱਟ ਦੇਣੀ ਉਸ ਜਿਹੜਾ ਬਿੱਲ ਪਾਸ ਹੋਇਆ ਸੀ ਉਸ ਨੂੰ ਸਾਈਨ ਵੀ ਜਿਹੜਾ ਉਹ ਕਰ ਦਿੱਤਾ। ਸੋ 19 ਜਨਵਰੀ ਨੂੰ ਹੁਣ ਪਤਾ ਲੱਗੇਗਾ ਵੀ ਇਹ ਹੁਣ ਇੱਥੋਂ ਸਤਿ ਸ੍ਰੀ ਅਕਾਲ ਬੁਲਾ ਕੇ ਜਾਂਦੇ ਆ ਜਾਂ ਇਹ ਇਹਨਾਂ ਦੇ ਮੋਹਰੇ ਝੁੱਕ ਕੇ ਕਿਸੇ ਹੋਰ ਨੂੰ, ਕਿਸੇ ਅਮਰੀਕੀ ਕੰਪਨੀ ਨੂੰ ਜਿਹੜਾ ਉਹ ਵੇਚਦੇ ਆ। ਟਿਕਟੌਕ ਦੇ ਲਈ ਬੈਨ ਹੋਣਾ ਕੋਈ ਨਵੀਂ ਚੀਜ਼ ਨਹੀਂ ਹੈ। ਬਹੁਤ ਸਾਰੇ ਹੋਰ ਮੁਲਕਾਂ ਦੇ ਵਿੱਚ ਵੀ ਟਿਕਟੌਕ ਜਿਹੜਾ ਉਹ ਬੈਨ ਹੋ ਚੁੱਕਾ ਹੈਗਾ ਆ। ਇਹੀ ਨਹੀਂ, ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਆਪਣੇ ਸਾਹਮਣੇ ਹੈਗੀ ਆ ਵੀ ਅਮਰੀਕਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਜ਼ ਨੇ ਆਲਰੇਡੀ ਇਸ ਨੂੰ ਆਪਣੇ ਨੈਟਵਰਕਸ ਦੇ ਉੱਤੇ ਜਿਹੜਾ ਉਹ ਬੈਨ ਕਰਕੇ ਰੱਖਿਆ ਹੈਗਾ ਆ। ਸੋ ਇਹ ਹੁਣ ਦੇਖਦੇ ਆ ਵੀ ਇਹ ਪੂਰਾ ਮਸਲਾ ਕਿੱਦਾਂ ਬਣਦਾ ਆ। ਮਸਲਾ ਜਿਹੜਾ ਹਰ ਵਾਰੀ ਅਮਰੀਕਨ ਜਾਂ ਲਾ ਮੇਕਰਸ ਆ ਉਹਨਾਂ ਨੇ ਇਹੀ ਕਿਹਾ ਆ ਵੀ ਅਮਰੀਕਨ ਯੂਜ਼ਰਸ ਦਾ ਜਿਹੜਾ ਡਾਟਾ ਆ ਉਹ ਗਲਤ ਹੱਥਾਂ ਦੇ ਵਿੱਚ, ਬੇਸਿਕਲੀ ਚਾਈਨੀਜ਼ ਜਿਹੜੀ ਕਮਿਊਨਿਸਟ ਪਾਰਟੀ ਆ ਉਹਨਾਂ ਦੇ ਕੋਲ ਇਹ ਜਾ ਰਿਹਾ ਹੈ ਤੇ ਇਸ ਤਰੀਕੇ ਦੇ ਨਾਲ ਇਹ ਨਹੀਂ ਜਾਣਾ ਚਾਹੁੰਦਾ। ਜਿੱਥੇ ਟਿਕਟੌਕ ਦੇ ਹਮਾਇਤੀ ਜਾਂ ਉੱਥੋਂ ਦੇ ਇਨਫਲੂਐਂਸਰ ਉਹ ਇਹ ਕਹਿੰਦੇ ਨੇ ਵੀ ਸਾਡੀ ਰੋਜੀ ਰੋਟੀ ਆ, ਸਾਡੇ ਲਈ ਇਹ ਇੱਕ ਬਹੁਤ ਵੱਡਾ ਕਮਾਈ ਦਾ ਸਾਧਨ ਬਣ ਚੁੱਕਾ ਆ ਤੇ ਉਹਨੂੰ ਲੈ ਕੇ ਜਿਹੜਾ ਆ ਇਹ ਕਹਿੰਦੇ ਆ ਵੀ ਜੇ ਇਹਨੂੰ ਬੰਦ ਕਰਦੇ ਆ ਤਾਂ ਇਹ ਇੱਕ ਮਾੜੀ ਗੱਲ ਆ। ਸੋਸ਼ਲ ਮੀਡੀਆ ਹੋਰ ਵੀ ਬਥੇਰੇ ਨੇ, ਉਹਨਾਂ ਦੇ ਵਿੱਚ ਜਿਹੜੇ ਬਹੁਤਾਤ ਦੇ ਵਿੱਚ ਅਮਰੀਕਾ ਤੋਂ ਚੱਲਣ ਵਾਲੇ ਨੇ, ਪਰ ਇਹ ਪਹਿਲਾ ਇੱਕ ਅਜਿਹਾ ਸੋਸ਼ਲ ਮੀਡੀਆ ਆਇਆ ਸੀ ਜਿਹਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਆ। ਸੋ ਇਹ ਚੀਜ਼ ਜਿਹੜੀ ਹੈ ਇਸ ਟਾਈਮ ਆਪਣੇ ਸਾਹਮਣੇ ਆ। ਸੋ ਟਿਕਟੌਕ ਨੂੰ ਲੈ ਕੇ ਕਾਫੀ ਸ਼ਸ਼ੋਪਨ ਜਿਹੜਾ ਉਹ ਬਣਿਆ ਪਿਆ ਆ ਤੇ ਇਸ ਦਾ ਕੀ ਨਤਾਰਾ ਹੁੰਦਾ ਆ ਇਹ ਹੁਣ ਮੈਨੂੰ ਲੱਗਦਾ ਮਹੀਨੇ ਸਵਾ ਮਹੀਨੇ ਦੇ ਵਿੱਚ ਇਵੈਂਚੁਅਲੀ ਪਤਾ ਲੱਗ ਜਾਣਾ। ਝਟਕਾ ਜਿਹੜਾ ਟਿਕਟੌਕ ਨੂੰ ਡੈਫੀਨੇਟਲੀ ਇਹ ਇੱਕ ਵੱਡਾ ਅਦਾਲਤ ਦੇ ਵੱਲੋਂ ਲੱਗ ਚੁੱਕਾ ਆ। ਕੀ ਇਸ ਤੋਂ ਬਾਅਦ ਦੇ ਵਿੱਚ ਸੁਪਰੀਮ ਕੋਰਟ ਦਾ ਰੁਖ ਕਰ ਸਕਦੇ ਨੇ ਫਸਟ ਅਮੈਂਡਮੈਂਟ ਦੇ ਅੰਡਰ ਜਿਹੜਾ ਆ ਉਹਦੇ ਅੰਡਰ ਪ੍ਰੋਟੈਕਸ਼ਨ ਲੈਣ ਦੇ ਲਈ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਉੱਦਾਂ ਕਾਂਗਰਸ ਦੇ ਵਿੱਚ ਕਈ ਵਾਰੀ ਇਹਨਾਂ ਨੂੰ ਸੱਦ ਕੇ ਲਾਹਨਤਾਂ ਵੀ ਜਿਹੜੀਆਂ ਉਹ ਪੈ ਚੁੱਕੀਆਂ, ਪਰ ਸ਼ਰਮ ਹਮਕੋ ਇਨ ਸੋਸ਼ਲ ਮੀਡੀਆ ਵਾਲੋਂ ਕੋ ਆਤੀ ਨਹੀਂ। ਜੀ ਬਿਲਕੁਲ, ਇਹਦੇ ਵਿੱਚ ਜਿਹੜੇ ਲਾ ਮੇਕਰਸ ਆ ਦੋਨਾਂ ਪਾਰਟੀਆਂ ਦੇ, ਉਹਨਾਂ ਨੇ ਕਿਹਾ ਤੇ ਨਾਲ ਦੀ ਨਾਲ ਨੈਸ਼ਨਲ ਸਿਕਿਉਰਿਟੀ ਆਫੀਸ਼ੀਅਲਸ ਉਹ ਕਹਿੰਦੇ ਵੀ ਸਾਨੂੰ ਸ਼ੱਕ ਆ ਟਿਕਟੌਕ ਦੀਆਂ ਜਿਹੜੀਆਂ ਟਾਈ ਚਾਈਨਾ ਦੇ ਨਾਲ ਆ ਵੀ ਉਹ ਡਾਟਾ ਕਲੈਕਟ ਕਰਦੇ ਆ 170 ਮਿਲੀਅਨ ਲੋਕਾਂ ਦਾ। ਅਪੀਲ ਕੋਰਟ ਦਾ ਜਿਹੜਾ ਡਿਸੀਜਨ ਆ ਅਲਟੀਮੇਟਲੀ ਇਹ ਸੁਪਰੀਮ ਕੋਰਟ ਦੇ ਵਿੱਚ ਜਾਊਗਾ। ਸੋ ਦੇਖਦੇ ਆ ਕਦੋਂ ਉਹ ਸੁਪਰੀਮ ਕੋਰਟ ਫਾਈਨਲ ਵਰਡ ਦਿੰਦਾ ਆ। ਇੱਥੇ ਕਲੀਅਰ ਕਰਦੇ ਜਾਈਏ ਜਿਹੜੇ ਜੱਜ ਆ ਅਪੀਲ ਕੋਰਟਸ ਦੇ ਗਿੰਗਸਬਰਗ, ਉਹਨਾਂ ਨੇ opinion ਚ ਲਿਖਿਆ ਵੀ the first amendment exists to protect free speech in the United States। ਉਹ ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿਹੜਾ ਫ੍ਰੀ ਸਪੀਚ ਆ ਉਸ ਨੂੰ ਅਸੀਂ ਪ੍ਰੋਟੈਕਟ ਕਰਦੇ ਆ ਤੇ ਉਹ ਉਹਦੇ ਨਾਲ ਆ। ਪਰ ਪ੍ਰੋਬਲਮ ਇੱਥੇ ਇਹ ਆ ਵੀ ਜਿਹੜੀ ਫੋਰਨ ਐਡਵਰਸਰੀ ਨੇਸ਼ਨ ਆ ਜਿਹਦਾ ਚਾਈਨਾ ਆ, ਉਸ ਤੋਂ ਸਾਡੀ ਆਜ਼ਾਦੀ ਨੂੰ ਕਿਸ ਤਰ੍ਹਾਂ ਜਿਹੜਾ ਬਚਾਉਣਾ ਹੈਗਾ ਆ। ਜਿਹੜਾ ਅਮਰੀਕਨ ਟਿਕਟੌਕਰਸ ਹੈਗੇ ਆ ਜਾਂ ਟਿਕਟੌਕ ਮੈਂਬਰਸ ਆ 117 ਮਿਲੀਅਨ ਦੇ 170 ਮਿਲੀਅਨ ਦੇ ਕਰੀਬ, ਉਹਨਾਂ ਦਾ ਜਿਹੜਾ ਡਾਟਾ ਆ ਦੂਜੀ ਸਰਕਾਰ ਤੋਂ ਆਪਾਂ ਕਿਸ ਤਰ੍ਹਾਂ ਬਚਾਉਣਾ ਹੈਗਾ ਆ। ਸੋ ਇਹ ਇੱਕ ਕਾਫੀ ਵੱਡਾ ਕੇਸ ਸੀ। ਅੱਜ ਯੂਐਸ ਦੀ ਅਪੀਲ ਕੋਰਟਸ ਨੇ ਜਿਹੜਾ ਇਹਨੂੰ ਓਵਰਟਰਨ ਕਰਤਾ ਵੀ ਨਹੀਂ, ਜੋ ਸਰਕਾਰ ਕਹਿ ਰਹੀ ਆ ਉਹ ਬਿਲਕੁਲ ਠੀਕ ਆ। ਸੋ ਟਿਕਟੌਕ 19 ਜਨਵਰੀ ਤੋਂ ਪਹਿਲਾਂ ਜਾਂ ਵੇਚਣਾ ਪਊਗਾ ਤੇ ਜਾਂ ਫਿਰ ਉਹਨਾਂ ਨੂੰ ਬੰਦ ਕਰਨਾ ਪਊਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਡੈਨੀਅਲ ਪੈਨੀ ਦੇ ਟਰਾਇਲ ਦੇ ਨਾਲ ਸੰਬੰਧਿਤ ਆ। ਸਬਵੇ ਦੀ ਇੱਕ ਡੈਥ ਹੋਈ ਸੀ ਸਬਵੇ ਦੇ ਉੱਤੇ ਤੇ ਕਹਿੰਦੇ ਵੀ ਜਿਊਰੀ ਇਸ ਟਾਈਮ ਗੱਲਬਾਤ ਕਰ ਰਹੀ ਆ। ਕਹਿੰਦੇ ਵੀ ਇਹ ਡੈਡ ਲੌਕਡ ਆ ਮੈਨਸਲੌਟਰ ਚਾਰਜਸ ਨੂੰ ਲੈ ਕੇ। ਸੋ 12 ਮੈਨਹੈਟਨ ਦੇ ਜਿਹੜੇ ਲੋਕ ਆ ਉਹ ਇਸ ਟਾਈਮ ਦੇਖ ਰਹੇ ਆ ਵੀ ਇਸ ਬੰਦੇ ਦਾ ਅੱਗੇ ਭਵਿੱਖ ਕੀ ਬਣੂਗਾ। ਡੈਨੀਅਲ ਪੈਨੀ ਦਾ ਜਿਹੜਾ ਕੇਸ ਚੋਕ ਹੋਲਡ ਡੈਥ ਹੋਈ ਸੀਗੀ ਜਾਰਡਨ ਨੀਲੀ ਦੀ ਨਿਊਯਾਰਕ ਸਿਟੀ ਸਬਵੇ ਦੇ ਵਿੱਚ ਪਿਛਲੇ ਸਾਲ, ਤੇ ਉਹਨਾਂ ਨੇ ਜਿਹੜਾ ਕਿਹਾ ਵੀ ਮੈਨਸਲੌਟਰ ਚਾਰਜਸ ਨੂੰ ਲੈ ਕੇ ਜਿਊਰੀ ਦਾ ਅਜੇ ਇੱਕ ਸੁਰ ਜਾਂ ਇੱਕ ਮੱਤ ਜਿਹੜੀ ਆ ਉਹ ਨਹੀਂ ਬਣ ਰਹੀ ਹੈਗੀ।
ਪੈਨੀ 26 ਸਾਲਾਂ ਦਾ, ਜੋ ਕਿ ਸਾਬਕਾ ਮਰੀਨ ਹੈਗਾ ਆ, ਉਹ ਮੈਨਸਲੌਟਰ ਚਾਰजेस ਇਨ ਸੈਕੰਡ ਡਿਗਰੀ ਤੇ 1 ਕਾਊਂਟ ਆਫ ਕ੍ਰਿਮੀਨਲ ਨੈਗਲੀਜੈਂਟ ਹੋਮਿਸਾਈਡ, ਨੀਲੀ ਦੀ ਡੈਥ ਦੇ ਵਿੱਚ ਉਸ ਦੇ ਉੱਤੇ ਚਾਰजेस ਲੱਗੇ ਆ। ਪੈਨੀ ਕਹਿੰਦੇ ਵੀ ਦੋਨਾਂ ਚਾਰजेस ਦੇ ਵਿੱਚ ਕਨਵਿਕਟ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਜੱਜ ਦੀਆਂ ਜਿਹੜੀਆਂ ਇੰਸਟਰਕਸ਼ਨਸ ਜਿਊਰੀ ਨੂੰ ਇਹ ਹੈਗੀਆਂ ਨੇ। ਜਿਊਰੀ ਹੁਣ ਇਹ ਕੰਸੀਡਰ ਕਰ ਰਹੀ ਆ ਵੀ ਕ੍ਰਿਮੀਨਲੀ ਨੈਗਲੀਜੈਂਟ ਹੋਮਿਸਾਈਡ ਚਾਰਜ ਦੇ ਵਿੱਚ ਜੇ ਪੈਨੀ ਨੂੰ ਉਹ ਨਾਟ ਗਿਲਟੀ ਕਰਦੇ ਆ ਜਾਂ ਉਹਦੇ ਵਿੱਚ ਉਸ ਨੂੰ ਉਹ ਚਾਰਜ ਕਰਦੇ ਆ, ਤੇ ਜਾਂ ਫਿਰ ਸੈਕੰਡ ਡਿਗਰੀ ਜਿਹੜੇ ਆ ਉਹ ਮੈਨਸਲੌਟਰ ਦੇ ਚਾਰजेस। ਮੈਨਹੈਟਨ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆਫਿਸ ਆ ਉਹ ਮੰਨੇ ਨੇ ਜਿਹੜੇ ਜੱਜ ਦੇ ਜਿਹੜੇ ਇਸ ਡਿਸੀਜਨ ਦੇ ਨਾਲ, ਜਿਸ ਦੇ ਵਿੱਚ ਜਿਊਰੀ ਨੂੰ ਉਹਨਾਂ ਨੇ ਜਿਹੜਾ ਇੰਸਟਰਕਟ ਕੀਤਾ ਸੀਗਾ ਵੀ ਮੈਨਸਲੌਟਰ ਚਾਰਜ ਨੂੰ ਕੰਸੀਡਰ ਜਿਹੜਾ ਉਹ ਕੀਤਾ ਜਾਵੇ। ਜਿਹੜੇ ਡਿਫੈਂਸ ਅਟਾਰਨੀ ਆ ਉਸ ਦੇ ਵੱਲੋਂ ਥਾਮਸ ਕੈਨਿਫ, ਉਹਨਾਂ ਨੇ ਕਿਹਾ ਵੀ ਇਹ ਪੂਰਾ ਮਾਮਲਾ ਜਿਹੜਾ ਇਸ ਟਾਈਮ ਉਲਝਿਆ ਹੋਇਆ ਆ, ਡੈਡਲੌਕ ਜਿਹੜਾ ਉਹ ਬਣਿਆ ਪਿਆ ਆ। 4 ਦਿਨਾਂ ਦੇ ਵਿੱਚ ਜਿਊਰੀ ਨੂੰ 20 ਘੰਟੇ ਹੋ ਗਏ ਆ ਡੈਲੀਬਰੇਸ਼ਨ ਕਰਦਿਆਂ ਨੂੰ, ਤੇ ਹੁਣ ਇਹ ਦੇਖਣਾ ਹੋਊਗਾ ਵੀ ਅੱਗੇ ਇਵੈਂਚੁਅਲੀ ਕੀ ਬਣਦਾ ਹੈ। ਕਹਿੰਦੇ ਵੀ ਜੇ ਕਨਵਿਕਟ ਹੋ ਜਾਂਦਾ ਹੈ, ਦੋਸ਼ੀ ਪਾਇਆ ਜਾਂਦਾ ਹੈ, ਤੇ ਇਸ ਨੂੰ 15 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਮੈਨਸਲੌਟਰ ਚਾਰजेस ਦੇ ਉੱਤੇ। ਕ੍ਰਿਮੀਨਲ ਨੈਗਲੀਜੈਂਟ ਹੋਮਿਸਾਈਡ ਚਾਰਜ ਦੇ ਉੱਤੇ ਇਸ ਨੂੰ 4 ਸਾਲ ਦੀ ਜਿਹੜੀ ਉਹ ਸਜ਼ਾ ਜਿਹੜੀ ਉਹ ਹੋ ਸਕਦੀ ਆ। ਤੇ ਜੱਜ ਇਹ ਵੀ ਚੂਜ਼ ਕਰ ਸਕਦਾ ਆ ਵੀ ਜਿਹੜਾ ਪੈਨੀ ਆ ਉਸ ਨੂੰ ਪ੍ਰਿਜ਼ਨ ਟਾਈਮ ਨਾ ਜਿਹੜਾ ਉਹ ਦਿੱਤਾ ਜਾਵੇ। ਜਾਰਡਨ ਨੀਲੀ 30 ਸਾਲਾਂ ਦਾ ਸੀਗਾ, ਸਟਰੀਟ ਆਰਟਿਸਟ ਸੀਗਾ, ਹੋਮਲੈਸਨੈਸ ਤੋਂ ਸਫਰ ਕਰ ਰਿਹਾ ਸੀ, ਮੈਂਟਲ ਇਲਨੈਸ, ਡਰੱਗਸ, ਉਹ ਸਾਰੀਆਂ ਚੀਜ਼ਾਂ ਦਾ ਉਹ ਕਹਿ ਲਓ ਵੀ ਵਿਕਟਮ ਸੀਗਾ। ਤੇ ਨਿਊਯਾਰਕ ਸਿਟੀ ਦੀ ਸਬਵੇ ਦੇ ਵਿੱਚ ਇਸਨੇ ਐਂਟਰ ਕੀਤਾ ਸੀਗਾ। ਕਹਿੰਦੇ ਵੀ ਉਹਨੇ ਰੌਲਾ ਗੌਲਾ ਇਰੈਟਿਕਲੀ ਬਿਹੇਵ ਕਰਨਾ ਸ਼ੁਰੂ ਕੀਤਾ, ਆਪਣੀ ਜੈਕਟ ਸਿੱਟੀ, ਪੈਸੰਜਰਸ ਦੇ ਉੱਤੇ ਰੌਲਾ ਰੱਪਾ ਉਹਨੇ ਪਾਉਣਾ ਸ਼ੁਰੂ ਕੀਤਾ। ਉਸੇ ਦਰਮਿਆਨ ਜਿਹੜਾ ਪੈਨੀ ਆ ਇਸ ਨੇ ਚੋਕ ਹੋਲਡ ਇਸ ਨੂੰ ਕਰ ਦਿੱਤਾ, ਜਿਸ ਤੋਂ ਬਾਅਦ ਚ ਉਸ ਦੀ ਮੌਤ ਜਿਹੜੀ ਉਹ ਹੋ ਗਈ। ਸੋ ਕਹਿੰਦੇ ਵੀ ਕਈ ਮਿੰਟਾਂ ਤੱਕ ਇਸਨੇ ਉਸ ਦਾ ਗਲਾ ਜਿਹੜਾ ਉਹ ਕਹਿ ਲਓ ਵੀ ਬਾਂਹ ਦੇ ਵਿੱਚ ਪਾ ਕੇ ਰੱਖਿਆ ਸੀ, ਤੇ ਕਈ ਬਾਈਸਟੈਂਡਰਸ ਨੇ ਵੀਡੀਓ ਤਾਂ ਜਿਹੜੀਆਂ ਉਹ ਬਣਾਈਆਂ, ਜਿਹੜੀਆਂ ਵਾਇਰਲ ਜਿਹੜੀਆਂ ਉਹ ਹੋਈਆਂ ਸੀ। ਇਵੈਂਚੁਅਲੀ ਫਿਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਤੇ ਹੁਣ ਇਹ ਜਿਹੜਾ ਕੇਸ ਆ ਇਸ ਟਾਈਮ ਡੈਡਲੌਕ ਬਣਿਆ ਪਿਆ ਆ, ਜਿਊਰੀ ਕਿਸੇ ਸਿੱਟੇ ਦੇ ਉੱਤੇ ਨਹੀਂ ਪਹੁੰਚ ਰਹੀ। ਯੂਨਾਈਟਿਡ ਹੈਲਥ ਕੇਅਰ ਦੇ ਸੀਈਓ ਨੂੰ ਗੋਲੀ ਨਾਲ ਮਾਰੇ ਹੋਏ ਨੂੰ 3 ਦਿਨ ਹੋ ਗਏ ਆ, ਹਜੇ ਵੀ ਮੈਨਹੰਟ ਕਿਲਰ ਦਾ ਜਾਰੀ ਆ। ਸੀਈਓ ਬ੍ਰਾਇਨ ਥਾਮਸਨ ਦਾ ਜੋ ਕਿਲਰ ਆ, ਕਹਿੰਦੇ ਭਈ ਪੁਲਿਸ ਮੁਤਾਬਕ ਉਹ ਨਿਊਯਾਰਕ ਨੂੰ ਛੱਡ ਕੇ ਜਾ ਚੁੱਕਾ ਹੈਗਾ। ਨਿਊਯਾਰਕ ਦੇ ਵਿੱਚ ਉਹ ਨਵੰਬਰ 24 ਨੂੰ ਐਂਟਰ ਹੋਇਆ ਸੀ। ਇੱਕ ਪੋਰਟ ਅਥਾਰਟੀ ਬੱਸ ਟਰਮੀਨਲ ਦੇ ਉੱਤੇ ਜਿਹੜੀ ਆ ਉਹਦੀ ਪਿਕਚਰ ਦੇਖੀ ਗਈ ਹੈਗੀ ਆ। ਹੁਣ ਸਾਰੇ ਪਾਸੇ ਕਿੱਥੇ ਉਹ ਸਬਵੇ ਤੇ ਗਿਆ, ਕਿੱਥੇ ਉਹ ਸਟਾਰਬਕ ਤੇ ਗਿਆ, ਉਹਦੇ ਫਿੰਗਰਪ੍ਰਿੰਟਸ ਸਾਰੇ ਜਿਹੜੇ ਆ ਇਕੱਠੇ ਕੀਤੇ ਜਾ ਰਹੇ ਆ। ਕਹਿੰਦੇ ਵੀ ਇਹ ਪ੍ਰੀ ਮੈਡੀਟੇਟਡ ਸੀ, ਬਿਲਕੁਲ ਉਸਨੇ ਇਹ ਪਲਾਨ ਕੀਤਾ ਹੋਇਆ ਸੀ। ਇਹ ਵੀ ਖਬਰਾਂ ਆ ਰਹੀਆਂ ਬਹੁਤ ਸਾਰੇ ਲੈਫਟ ਲੀਨਿੰਗ ਲੋਕ ਕਈ ਜਿਹੜੇ ਆ ਉਹ ਇਸ ਮੌਤ ਤੋਂ ਖੁਸ਼ ਹੈਗੇ ਆ। ਇੰਸ਼ੋਰੈਂਸ ਕੰਪਨੀ ਦੇ ਅਗੇਂਸਟ ਬਹੁਤ ਸਾਰੇ ਲੋਕਾਂ ਦਾ ਗੁੱਸਾ ਵੀ ਹੈਗਾ। ਯੂਨਾਈਟਿਡ ਹੈਲਥ ਕੇਅਰ ਬਹੁਤ ਵੱਡਾ ਇੰਸ਼ੋਰ ਆ ਮੈਡੀਕੇਅਰ ਦਾ, 1 ਲੱਖ ਤੋਂ ਵੱਧ ਇਹਨਾਂ ਦੇ EMPLOYEE ਆ। ਜਿਹੜੀ ਬੁਲਟ ਉਸਨੇ ਯੂਜ਼ ਕੀਤੀ ਸੀ, ਇੱਕ 2010 ਦੇ ਵਿੱਚ ਇੱਕ ਪ੍ਰੋਫੈਸਰ ਨੇ ਬੁੱਕ ਲਿਖੀ ਸੀ, ਡਿਲੇ ਡਿਨਾਈ ਡਿਫੈਂਡ, ਵਾਈ ਇੰਸ਼ੋਰੈਂਸ ਕੰਪਨੀਜ਼ ਡੋਂਟ ਪੇ ਕਲੇਮਸ ਐਂਡ ਵਾਟ ਯੂ ਕੈਨ ਡੂ ਅਬਾਊਟ ਇਟ। ਸੋ ਉਹ ਜਿਹੜੀ ਬੁਲਟ ਉਹਨੇ ਯੂਜ਼ ਕੀਤੀ ਸੀ, ਬੁਲਟ ਤੇ 3 ਸ਼ਬਦ ਲਿਖੇ ਹੋ ਸੀ, ਡਿਲੇ ਡਿਨਾਈ ਤੇ ਡਿਫੈਂਡ। ਸੋ ਇਨਵੈਸਟੀਗੇਟਰ ਇਹ ਬਲੀਵ ਕਰਦੇ ਆ ਵੀ ਜਿਹੜੇ DNA ਸੈਂਪਲ ਕਾਫੀ ਵੱਖ-ਵੱਖ ਏਰੀਏ ਤੋਂ ਉਹਨਾਂ ਨੇ ਇਕੱਠੇ ਕੀਤੇ ਆ, ਉਹਦੇ ਨਾਲ ਬਹੁਤ ਜਲਦ ਇਸ ਜਿਹੜਾ ਬੰਦਾ ਆ ਜਿਸਨੇ ਗੋਲੀਆਂ ਚਲਾ ਕੇ ਸੀਈਓ ਨੂੰ ਮਾਰਿਆ, ਉਸ ਨੂੰ ਅਰੈਸਟ ਕੀਤਾ ਜਾਊਗਾ। ਬਹੁਤ ਸਾਰੇ ਕੰਜ਼ਿਊਮਰਸ, ਹੈਲਥ ਕੇਅਰ ਪ੍ਰੋਫੈਸ਼ਨਲਸ, ਗਵਰਨਮੈਂਟ ਆਫੀਸ਼ੀਅਲਸ, ਉਹ ਯੂਨਾਈਟਿਡ ਹੈਲਥ ਗਰੁੱਪ ਜਿਹੜੇ ਆ ਉਹਨਾਂ ਦੇ ਸੀਈਓ ਦੇ ਪਰਿਵਾਰ ਦੇ ਨਾਲ ਸਿੰਪਥੀ ਰੱਖ ਰਹੇ ਹੈਗੇ ਆ ਭਈ ਇਹ ਜਿਹੜਾ ਬਹੁਤ ਮਾੜਾ ਕੰਮ ਹੋਇਆ ਹੈ। ਜੀ ਬਿਲਕੁਲ, ਵੱਡੀ ਗੱਲ ਜਿਹੜੀ ਸਵਾਲਾਂ ਦਾ ਜਿਹੜਾ ਜਵਾਬ ਜਿਹੜਾ ਅਜੇ ਤੱਕ ਨਹੀਂ ਮਿਲ ਰਿਹਾ ਵੀ 3 ਦਿਨ ਇੱਕ ਬੰਦਾ ਮੈਨਹੈਟਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਉੱਥੇ ਨਿਊਯਾਰਕ ਦੇ ਵਿੱਚ ਲੁਕਿਆ ਫਿਰਦਾ ਆ, ਤੇ ਉਹ ਲੱਭ ਜਿਹੜਾ ਉਹ ਨਹੀਂ ਰਿਹਾ ਹੈਗਾ। ਲੱਗ ਤਾਂ ਇਹੀ ਰਿਹਾ ਆ ਪੂਰੇ ਮਾਮਲੇ ਦੇ ਵਿੱਚ ਵੀ ਕੋਈ ਡਿਸਗਰੰਟਲਡ ਸੀਗਾ। ਜਿਹੜੀਆਂ 2 ਤਸਵੀਰਾਂ ਜਾਰੀ ਹੋਈਆਂ, ਇਸ ਦੀਆਂ 2-3 ਜ਼ਿਆਦਾ ਹੀ ਹੋਈਆਂ ਤਸਵੀਰਾਂ ਜਾਰੀ, ਬੰਦੇ ਦੀ ਅਜੇ ਤੱਕ ਭਾਲ ਜਿਹੜੀ ਉਹ ਨਹੀਂ ਹੋ ਸਕੀ। ਕੱਲ ਜਿਹੜੀਆਂ ਤਸਵੀਰਾਂ ਜਾਰੀਆਂ ਕੀਤੀਆਂ FBI ਦੇ ਦੁਆਰਾ, ਉਹਦੇ ਵਿੱਚ ਲੋਕਾਂ ਨੇ ਖਾਸ ਕਰਕੇ
ਐਕਸ ਦੇ ਉੱਤੇ ਇਹ ਇਤਰਾਜ਼ ਜਾਂ ਸਵਾਲ ਜਿਹੜੇ ਉਹ ਜਤਾਏ ਆ ਵੀ ਪਹਿਲੀ ਦੇ ਵਿੱਚ ਉਸ ਦੀ ਜੈਕਟ ਹੋਰ ਆ, ਦੂਜੀ ਤਸਵੀਰ ਜਿਹੜੀ ਜਾਰੀ ਹੋਈ ਹੈ FBI ਦੇ ਦੁਆਰਾ ਉਹਦੇ ਵਿੱਚ ਜੈਕਟ ਹੋਰ ਆ। ਇਹ ਵੀ ਹੋ ਸਕਦਾ ਵੀ ਲੁਕਣ ਦੇ ਮਾਰੇ ਨੇ ਉਹਨੇ ਆਪਣੀਆਂ ਜਿਹੜੀਆਂ ਜੈਕਟਾਂ ਆ ਉਹ ਵੀ ਚੇਂਜ ਕਰ ਲਈਆਂ ਹੁਣ। ਇਹ ਆਮ ਜਿਹਾ ਕਿਸੇ ਦਾ ਕਤਲ ਕਰਕੇ ਜਿਹੜਾ ਕੋਈ ਲੁਕਣ ਵਾਲਾ ਹੋਊਗਾ ਉਸ ਦੇ ਦੁਆਰਾ ਕੀਤੀ ਗਈ ਕਾਰਵਾਈ ਦੇ ਵਜੋਂ ਵੀ ਉਸ ਨੂੰ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਹੁਣ ਦੇਖੋ ਕੀ ਬਣਦਾ ਆ। ਉਹ ਬੰਦੇ ਦੀ ਅਜੇ ਤੱਕ ਨਾਮ ਆਇਡੈਂਟੀਟੀ ਇਸ ਹਿਸਾਬ ਦੇ ਨਾਲ ਜਿਹੜਾ ਪਤਾ ਨਹੀਂ ਹੈ ਕਿ ਤਸਵੀਰ ਜਿਹੜੀ ਉਸ ਦੀ ਜ਼ਰੂਰ ਆਈ ਆ ਇੰਟਰਨੈਟ ਦੇ ਉੱਤੇ। ਲੋਕ ਕਹਿ ਰਹੇ ਆ ਵੀ ਇੰਟਰਨੈਟ ਡੂ ਯੋਰ ਥਿੰਗ ਫਾਈਂਡ ਦਿਸ ਗਾਏ, ਵੀ ਉਸ ਦੀ ਜਿਹੜੀ ਤਸਵੀਰ ਤੋਂ ਜਿਹੜਾ ਉਸ ਨੂੰ ਜਿਹੜਾ ਉਹ ਲੱਭਿਆ ਜਿਹੜਾ ਉਹ ਜਾ ਸਕੇ। ਅਮਰੀਕਾ ਦੀਆਂ ਇੰਨੀਆਂ ਜ਼ਿਆਦੀਆਂ ਇੰਟੈਲੀਜੈਂਸ ਏਜੰਸੀਜ਼, ਇੰਨੇ ਜ਼ਿਆਦਾ ਲਾ ਇਨਫੋਰਸਮੈਂਟ ਆਫਿਸ ਆ, ਉਹ ਅਜੇ ਤੱਕ ਨਾਕਾਮ ਰਹੇ ਨੇ ਇਸ ਨੂੰ ਜਿਹੜਾ ਉਹ ਲੱਭਣ ਦੇ ਵਿੱਚ। ਸੋ ਦੇਖੋ ਕਿੱਦਾਂ ਜਿਹੜਾ ਉਹ ਬਣਦਾ ਆ। ਲੋਕ ਉਹਦਾ ਦੁਖੀ ਬਹੁਤ ਸੀਗੇ, ਕਹਿੰਦੇ ਵੀ ਯੂਨਾਈਟਿਡ ਹੈਲਥ ਕੇਅਰ ਦੇ ਜਿਹੜੇ CEO ਦੇ ਵਿੱਚ ਕਹਿੰਦੇ ਡਿਨਾਇਲ ਰੇਟ ਇਸ ਦੇ ਕਾਰਜਕਾਲ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਸੀ। ਕਈਆਂ ਨੇ ਤਾਂ ਇਸ ਦੀ ਮੌਤ ਦਾ ਮਜ਼ਾਕ ਵੀ ਜਿਹੜਾ ਉਹ ਬਣਾਇਆ। ਜਿਹੜੇ ਲੋਕ ਪੇਸ਼ੈਂਟ ਸੀਗੇ ਕਹਿੰਦੇ ਵੀ ਇਹ ਤਾਂ ਸਾਡੇ ਨੈਟਵਰਕ 'ਚ ਨਹੀਂ ਆ, ਅਸੀਂ ਨਹੀਂ ਜਿਹੜਾ ਇਹ ਕੁਝ ਵੀ ਕਰ ਸਕਦੇ। ਜਿਸ ਤਰੀਕੇ ਦੇ ਨਾਲ ਜਿਹੜੇ ਉਹ 3 ਅੱਖਰ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਉਸ ਦੇ ਉੱਤੇ ਉਕਰੇ ਹੋਏ ਸੀਗੇ ਗੋਲੀ ਦੇ ਉੱਤੇ ਜਿਸ ਦੇ ਨਾਲ ਇਸ ਦਾ ਕਤਲ ਹੋਇਆ ਆ। ਸੋ ਉਸੇ ਤਰੀਕੇ ਦੇ ਨਾਲ ਲੋਕ ਇਸ ਦੀ ਜਿਹੜੀ CEO ਦੀ ਮੌਤ ਨੂੰ ਲੈ ਕੇ ਵੀ ਕਰ ਰਹੇ ਸੀ। ਕਈਆਂ ਨੇ ਤਾਂ ਇਸ ਬੰਦੇ ਨੂੰ ਸੀਰੀਅਲ ਕਿਲਰ ਤੱਕ ਵੀ ਕਹਿ ਦਿੱਤਾ, ਇਹ ਕਹਿ ਕੇ ਵੀ ਇਸ ਨੇ ਜਿੰਨੇ ਲੋਕਾਂ ਨੂੰ ਡਿਨਾਈ ਕੀਤਾ ਉਹ ਬਹੁਤ ਸਾਰੇ ਲੋਕ ਜਿਹੜੇ ਉਹ ਮਰੇ ਆ ਇਸ ਦੀਆਂ ਜਿਹੜੀਆਂ ਬਣਾਈਆਂ ਗਈਆਂ ਪਾਲਿਸੀਜ਼ ਦੇ ਜਿਹੜਾ ਉਹ ਕਰਕੇ। ਸੋ ਬ੍ਰਾਇਨ ਥਾਮਸਨ 2021 ਦੇ ਵਿੱਚ CEO ਬਣਿਆ ਸੀ ਯੂਨਾਈਟਿਡ ਹੈਲਥ ਕੇਅਰ ਦਾ। $500 ਬਿਲੀਅਨ ਦੀ ਇਹ ਵੈਲੂਏਸ਼ਨ ਵਾਲੀ ਜਿਹੜੀ ਉਹ ਕੰਪਨੀ ਆ। ਸੋ ਦੇਖੋ ਹੁਣ ਇਸ ਦਾ ਜਿਹੜਾ ਹਥਿਆਰਾ ਹੈ ਕਦੋਂ ਤੱਕ ਫੜਿਆ ਜਾ ਸਕਦਾ ਆ। ਅਗਲੀ ਖਬਰ ਸਾਊਥ ਕੋਰੀਆ ਤੋਂ ਆ ਰਹੀ ਹੈ। ਸਾਊਥ ਕੋਰੀਆ ਦੀ ਜਿਹੜੀ ਗਵਰਨਰ ਪਾਰਟੀ ਹੈਗੀ ਆ, ਉਹ ਹੁਣ ਆਪਣੀ ਸਪੋਰਟ ਇਕੱਠੀ ਕਰ ਰਹੀ ਆ ਤਾਂ ਕਿ ਉੱਥੇ ਦੇ ਪ੍ਰੈਜ਼ੀਡੈਂਟ ਜੂਨ ਨੂੰ ਜੋ ਇੰਪੀਚ ਕੀਤਾ ਜਾ ਸਕੇ। 2/3 ਮੈਜੋਰਟੀ ਚਾਹੀਦੀ ਹੈਗੀ ਪ੍ਰੈਜ਼ੀਡੈਂਟ ਜੂਨ ਸਕ ਇਜ਼ਯੂਲ ਨੂੰ ਇੰਪੀਚ ਕਰਨ ਦੇ ਲਈ। ਇੱਕ ਟਾਈਮ ਦੇ ਉੱਤੇ ਜਦੋਂ ਕੁਝ ਦਿਨ ਪਹਿਲਾਂ ਉੱਥੇ ਦੇ ਪ੍ਰੈਜ਼ੀਡੈਂਟ ਨੇ ਮਾਰਸ਼ਲ ਲਾ ਲਾ ਦਿੱਤਾ ਸੀ ਤੇ ਬਹੁਤ ਸਾਰੇ ਜਿਹੜੇ ਡੈਮੋਕ੍ਰੈਟਿਕਲੀ ਹੈਲਡ ਮੁਲਕ ਹੈਗੇ ਜਿਨ੍ਹਾਂ 'ਚ ਜਾਪਾਨ ਆ, ਉਹਨਾਂ ਦਾ ਦੋਸਤ ਮੁਲਕ ਤੇ US ਇਹ ਫਿਕਰਮੰਦ ਸੀਗੇ ਵੀ ਇਹ ਇੱਕ ਹੋਰ ਵੱਡਾ ਜਿਹੜਾ ਕ੍ਰਾਈਸਿਸ ਆ ਏਸ਼ੀਆ ਦੇ ਵਿੱਚ ਸ਼ੁਰੂ ਹੋ ਗਿਆ ਹੈਗਾ। ਸੋ 300 ਮੈਂਬਰ ਆ ਟੋਟਲ ਨੈਸ਼ਨਲ ਅਸੈਂਬਲੀ ਦੇ, ਇੰਪੀਚ ਕਰਨ ਦੇ ਲਈ 200 ਚਾਹੀਦੇ ਹੈਗੇ ਆ। ਓਪੋਜੀਸ਼ਨ ਪਾਰਟੀਆਂ ਦੇ ਕੋਲ 192 ਸੀਟਸ ਆ ਤੇ PPP ਜਿਹੜੀ ਪਾਰਟੀ ਆ ਉਹਨਾਂ ਦੇ ਕੋਲ 108 ਲਾ ਮੇਕਰਸ ਆ। ਉਹਨਾਂ ਚੋਂ ਉਹਨਾਂ ਨੂੰ ਕੁਝ ਮੈਂਬਰ ਲੈਣੇ ਪੈਣਗੇ ਤਾਂ ਕਿ ਜਿਹੜਾ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਸ ਨੂੰ ਇੰਪੀਚ ਕੀਤਾ ਜਾ ਸਕੇ। ਡਿਫੈਂਸ ਮਿਨਿਸਟਰ ਨੇ ਇਹ ਕਿਹਾ ਆ ਵੀ ਉਹਨਾਂ ਦਾ ਇੱਕ ਡਿਫੈਂਸ ਕਾਊਂਟਰ ਇੰਟੈਲੀਜੈਂਸ ਕਮਾਂਡਰ ਜੀਯੂ ਹੈਉਂਗ ਕਰਕੇ ਜੋ ਆ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਜਿਹੜਾ ਉਹ ਵਕਤ ਹੋ ਗਿਆ। ਬ੍ਰੇਕ ਜਿਹੜੀ ਉਹ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਅਹਿਮ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਦਖਲ ਅੰਦਾਜ਼ੀ ਭਾਰਤ ਦੀ, ਉਸ ਨੂੰ ਜਿਹੜਾ ਉਹ ਲੈ ਕੇ ਉਹਦੇ ਬਾਰੇ ਵੀ ਆਪਾਂ ਜਿਹੜੀ ਉਹ ਕਰਦੇ ਹਾਂ ਜੀ ਚਰਚਾ। ਕੀ ਇੰਗਲੈਂਡ ਦੇ ਵਿੱਚ ਇੱਕ ਲਾਰਡ ਆਪਣੇ ਆਪ ਨੂੰ ਰੰਗੀ ਨਾਮ ਦਾ, ਜੋ ਸਿੱਖਾਂ ਦੇ ਉਲਟ ਵੀ ਜ਼ਹਿਰ ਘੁਲਦਾ ਸੀ, ਉਹਦਾ ਟਾਈਟਲ ਵਾਪਸ ਲੈ ਲਿਆ। ਇਹ ਸਾਰੀਆਂ ਜਿਹੜੀਆਂ ਖਬਰਾਂ ਆ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ। ਇੰਡੀਆ ਦੀ ਉੱਥੇ ਜਿਹੜੀ ਇੰਟਰਫੇਰੈਂਸ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ। ਜਿੱਥੇ ਹੁਣੇ ਰੀਸੈਂਟਲੀ ਕੁਝ ਮਹੀਨੇ ਪਹਿਲਾਂ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ, ਕਿਸ ਤਰੀਕੇ ਦੇ ਨਾਲ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਉੱਥੇ ਭਾਰਤ ਦੀ ਸਰਕਾਰ ਉੱਤੇ ਤੱਕ ਸ਼ਾਮਲ ਸੀ। ਉਸ ਤੋਂ ਇਲਾਵਾ ਹੋਰ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਮਾਰਨ ਦੇ ਵਿੱਚ, ਧਮਕਾਉਣ ਦੇ ਵਿੱਚ ਜਾਂ ਉਹਨਾਂ ਦੀਆਂ ਜਾਨਾਂ ਦੀਆਂ ਸਪਾਰੀਆਂ ਦੇਣ ਦੇ ਵਿੱਚ, ਤੇ ਇੱਥੋਂ ਤੱਕ ਕਿ ਜਿਹੜੇ ਇੰਡੀਅਨ ਗੈਂਗਸਟਰਸ ਦੀ ਜਿਹੜੀ ਵਰਤੋਂ ਉੱਥੇ ਹੋ ਰਹੀ ਆ, ਉੱਥੇ ਇੰਡੀਆ ਦੀ ਦਖਲਅੰਦਾਜ਼ੀ ਜਿਹੜੀ ਪੂਰਨ ਤੌਰ ਦੇ ਉੱਤੇ ਚੱਲ ਰਹੀ ਸੀ। ਥੋੜੇ ਦਿਨ ਪਹਿਲਾਂ ਆਪਾਂ ਉਹ ਰਿਪੋਰਟ ਪੇਸ਼ ਕੀਤੀ ਸੀ ਵੀ 2 ਜਿਹੜੇ ਉੱਥੋਂ ਦੇ ਕੈਨੇਡੀਅਨ ਉਹਨਾਂ ਦਾ ਨਾਮ ਜਿਹੜਾ ਨੋ ਫਲਾਈ ਲਿਸਟ ਦੇ ਵਿੱਚ ਪਾਉਣ ਦੇ ਵਿੱਚ ਵੀ ਇੰਡੀਆ ਵਾਲਿਆਂ ਦਾ ਕਿਤੇ ਨਾ ਕਿਤੇ ਹੱਥ ਸੀ। ਹੁਣ ਜਿਹੜੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਆ, ਉਹਨਾਂ ਨੇ ਸ਼ਰੇਆਮ ਇੱਕ ਹੋਰ ਖੁਲਾਸਾ ਜਿਹੜਾ ਉਹ ਕਰ ਦਿੱਤਾ, ਜਿਸ ਦੀ ਕਹਿ ਲਓ ਵੀ ਧੂਆਂ ਤਾਂ ਉੱਠ ਹੀ ਰਿਹਾ ਸੀਗਾ ਵੀ 2022 ਦੇ ਵਿੱਚ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਸੀਗੀ, ਉਸ ਦੇ ਵਿੱਚ ਕਹਿੰਦੇ ਸਿੱਧੇ ਤੌਰ ਦੇ ਉੱਤੇ ਇੰਡੀਅਨ ਕੌਂਸਲ ਨੇ ਮੈਡਲਿੰਗ ਕੀਤੀ, ਇੰਟਰਫੇਰੈਂਸ ਜਿਹੜੀ ਆ ਉਹ ਇਸ ਦੇ ਵਿੱਚ ਕੀਤੀ ਹੈਗੀ ਆ। ਪਰ ਉਹ ਨਾਲ ਇਹ ਕਹਿ ਦਿੰਦੇ ਆ ਵੀ ਕਹਿੰਦੇ ਉਹ ਮੰਨਦੇ ਨਹੀਂ ਆ ਵੀ ਉਸ ਦੇ ਆਊਟਕਮ ਦੇ ਉੱਤੇ ਜਿਹੜਾ ਕੋਈ ਅਸਰ ਪਿਆ ਹੋਊਗਾ, ਜਿਸ ਦੇ ਵਿੱਚ ਪੀਅਰ ਪੋਲੀਵੇਅਰ ਜਿੱਤੇ ਆ। ਪਰ ਇਸ ਮਾਮਲੇ ਦੇ ਵਿੱਚ ਇਹ ਮਸਲਾ ਜਿਹੜਾ ਉਹ ਜ਼ਰੂਰ ਗੰਭੀਰਤਾ ਦੇ ਨਾਲ ਦੇਖਣ ਵਾਲਾ ਆ ਵੀ ਜੇ ਇਸ ਵਾਰ ਨਹੀਂ ਪਿਆ ਤਾਂ ਹੋ ਸਕਦਾ ਵੀ ਉਹ ਅਗਲੀ ਵਾਰ ਜਿਹੜਾ ਉਹ ਅਸਰ ਪਾ ਸਕਣ। ਪਰ ਜਿਹੜਾ ਕੌਂਸਲ ਜਨਰਲ ਦੀ ਮੈਡਲਿੰਗ ਹੋਈ ਆ ਇੰਡੀਅਨ ਕੌਂਸੂਲੇਟਸ ਦੀ ਕੰਜ਼ਰਵੇਟਿਵ ਲੀਡਰਸ਼ਿਪ ਦੇ ਵਿੱਚ, ਇੱਥੋਂ ਇਹ ਸਪਸ਼ਟ ਹੋ ਗਿਆ ਵੀ ਕੈਨੇਡੀਅਨ ਡੈਮੋਕ੍ਰੇਸੀ ਇੰਡੀਅਨ ਜਿਹੜੀ ਇੰਟਰਫੇਰੈਂਸ ਦੇ ਖਤਰੇ ਦੇ ਅੰਡਰ ਹੈਗੀ ਆ, ਤੇ ਉਹ ਹਰ ਇੱਕ ਹੀਲਾ ਇੰਡੀਅਨ ਸਰਕਾਰ ਜਿਹੜੀ ਆ ਉੱਥੇ ਵਰਤ ਰਹੀ ਆ ਤਾਂ ਜੋ ਬਾਹਰਲੇ ਮੁਲਕਾਂ 'ਚ ਜਿੱਥੇ ਖਾਸ ਕਰਕੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ, ਆਜ਼ਾਦੀ ਦੇ ਨਾਲ ਗੱਲ ਕਰਦੇ ਆ, ਆਪਣੇ ਵਿਚਾਰ ਰੱਖਦੇ ਆ, ਜਾਂ ਜਿੱਥੇ ਉਹਨਾਂ ਦਾ ਇਨਫਲੂਐਂਸ ਬੈਟਰ ਹੈਗਾ ਆ, ਉੱਥੇ ਉਹਨਾਂ ਦਾ ਨਾਮ ਬਦਨਾਮ ਕੀਤਾ ਜਾਵੇ, ਜਾਂ ਉੱਥੇ ਅਜਿਹੇ ਲੋਕਾਂ ਨੂੰ ਇੰਟਰਫੇਅਰ ਕਰਕੇ ਚੁਣਾ ਕੇ ਜਿਹੜਾ ਉਹ ਘਲਾ ਸਕਣ ਜਿਹਦੇ ਨਾਲ ਸਿੱਖਾਂ ਦੇ ਉਲਟ ਜਾਂ ਉਹਨਾਂ ਦੀ ਗੱਲ ਜਾਂ ਆਵਾਜ਼ ਦੱਬਣ ਵਾਲੇ ਜਿਹੜੀਆਂ ਪਾਲਿਸੀਜ਼ ਆ ਉਹਨਾਂ ਨੂੰ ਜਿਹੜਾ ਉਹ ਬਣਾਇਆ ਜਾ ਸਕੇ। ਮਿਸ ਰੈਂਪਲ ਗਾਰਨਰ ਉਹ 2022 ਦੇ ਵਿੱਚ ਕੈਂਪੇਨ ਦੀ ਕੋ-ਚੇਅਰ ਸਰਵ ਕੀਤੀ ਸੀ, ਤੇ ਉਹ ਉਸੇ ਸਾਲ ਕਹਿੰਦੇ ਵੀ ਉਸਨੇ ਮਿਡ ਜੂਨ ਉਸ ਸਾਲ ਦੇ ਵਿੱਚ ਰਿਜ਼ਾਈਨ ਕਰ ਦਿੱਤਾ ਸੀਗਾ, ਇਹ ਕਹਿ ਕੇ ਵੀ ਉਹ ਅਲਬਰਟਾ ਦੀ ਪੋਲਿਟਿਕਸ ਦੇ ਵਿੱਚ ਜਾ ਰਹੀ ਆ। ਬਾਅਦ ਦੇ ਵਿੱਚ ਸਿੱਖ ਨੇਸ਼ਨ ਨੂੰ ਲੈ ਕੇ ਇੱਕ ਕਾਨਫਰੰਸ ਦੇ ਵਿੱਚ ਉਸਨੇ ਮਸਲਾ ਜਿਹੜਾ ਉਹ ਚੱਕਿਆ ਸੀਗਾ। ਸੋ ਇਹ ਹੁਣ ਜਿਹੜਾ ਕਾਮਨਸ ਪੋਲੀਟੀਕਲ ਸੇਫਟੀ ਨੈਸ਼ਨਲ ਸਿਕਿਉਰਿਟੀ ਕਮੇਟੀ ਇਸ ਇੰਡੀਅਨ ਫੋਰਨ ਇੰਟਰਫੇਰੈਂਸ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਜਿਹੜੀ ਆ ਉਹ ਜਾਂਚ ਕਰ ਰਹੀ ਆ ਕੈਨੇਡਾ ਦੇ ਵਿੱਚ। ਤੇ ਹੁਣ ਪੈਟਰਿਕ ਬਰਾਊਨ ਦਾ, ਬਰੈਂਪਟਨ ਦੇ ਮੇਅਰ ਦਾ ਇਹ ਸਪਸ਼ਟ ਕਹਿਣਾ ਵੀ ਇੰਡੀਆ ਦੇ ਕੌਂਸਲ ਜਨਰਲ ਨੇ ਮੈਡਲਿੰਗ ਕੀਤੀ ਸੀ, ਇੰਟਰਫੇਰੈਂਸ ਕੀਤੀ ਸੀ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਦੇ ਵਿੱਚ, ਇੱਕ ਬਹੁਤ ਵੱਡਾ ਉੱਥੇ ਦੇ ਲਈ ਖੁਲਾਸਾ ਆ। ਜੀ ਬਿਲਕੁਲ। ਸੋ ਪੂਰੀ ਤਰ੍ਹਾਂ ਐਕਸਪੋਜ਼ ਹੋ ਰਿਹਾ ਜੀ ਭਾਰਤ। ਇੱਕ ਪਾਸੇ ਤਾਂ ਇਹ ਕਹਿੰਦੇ ਆ ਵੀ ਨਹੀਂ ਅਸੀਂ ਕਰਦੇ, ਦੂਸਰੇ ਪਾਸੇ ਓਪਨਲੀ ਮੋਦੀ ਹੁਣਾਂ ਨੇ ਟਰੰਪ ਹੁਣਾਂ ਦੀ ਸਪੋਰਟ ਕੀਤੀ ਸੀ ਟੈਕਸਸ ਦੇ ਵਿੱਚ। ਹੌਡੀ ਮੋਡੀ ਜਦੋਂ ਰੈਲੀ ਕੀਤੀ ਸੀ, ਉਹ ਗੱਲ ਜੁਦੀ ਆ ਵੀ ਉਸ ਟਾਈਮ ਅਮਰੀਕਨ ਸਰਕਾਰ ਨੇ ਸੀਰੀਅਸਲੀ ਨਹੀਂ ਲਿਆ ਸੀ। ਤੇ ਹੁਣ ਜਿਹੜੀ ਮੋਦੀ ਸਰਕਾਰ ਆ ਉਹ ਰੋ ਰਹੀ ਹੈਗੀ ਆ, ਕਹਿੰਦੇ ਭਈ ਅਮਰੀਕਾ ਵਾਲੇ ਸਾਡੇ ਵਿੱਚ ਇੰਟਰਫੀਰੈਂਸ ਕਰ ਰਹੇ ਹੈਗੇ ਆ। ਰਿਊਟਰਸ ਅੱਜ ਰਿਪੋਰਟ ਕਰ ਰਿਹਾ ਵੀ ਮੋਦੀ ਦੀ ਬੀਜੇਪੀ ਜਿਹੜੀ ਪਾਰਟੀ ਆ ਉਹ ਕਹਿ ਰਹੀ ਆ ਵੀ ਯੂਐਸਏ ਦੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਹ ਟਾਰਗੇਟ ਕਰ ਰਹੀ ਆ ਇੰਡੀਆ ਨੂੰ ਬਦਨਾਮ ਕਰਨ ਦੇ ਲਈ। ਤੇ ਕਹਿੰਦੇ ਡੀਪ ਸਟੇਟ ਐਲੀਮੈਂਟਸ ਜਿਹੜੇ ਆ ਉਹ ਇੰਡੀਆ ਨੂੰ ਡੀਸਟੇਬਲਾਈਜ਼ ਕਰ ਰਹੇ ਹੈਗੇ ਆ, ਜਿਹਦੇ ਵਿੱਚ ਕੁਝ ਗਰੁੱਪ ਹੈਗੇ ਆ ਇਨਵੈਸਟੀਗੇਟਿਵ ਜਰਨਲਿਸਟ ਤੇ ਓਪੋਜੀਸ਼ਨ ਲੀਡਰ ਰਾਹੁਲ ਗਾਂਧੀ।
ਇਹ ਐਕੁਜੀਸ਼ਨ ਇੱਕ ਤਰ੍ਹਾਂ ਦੇ ਨਾਲ ਬੜਾ ਸਰਪ੍ਰਾਈਜ਼ਿੰਗ ਆਇਆ, ਜਦੋਂ ਨਵੀਂ ਦਿੱਲੀ ਤੇ ਵਾਸ਼ਿੰਗਟਨ ਦੇ ਕਾਫੀ ਸਟਰੋਂਗ ਰਿਲੇਸ਼ਨ ਚੱਲ ਰਹੇ ਆ ਪਿਛਲੇ 2 ਦਹਾਕਿਆਂ ਦੇ ਉੱਤੋਂ। ਗਾਂਧੀ ਦੀ ਜਿਹੜੀ ਕਾਂਗਰਸ ਪਾਰਟੀ ਹੈਗੀ ਆ, ਉਹਨਾਂ ਨੇ ਆਰਗੇਨਾਈਜ਼ ਕ੍ਰਾਈਮ ਤੇ ਕਰਪਸ਼ਨ ਰਿਪੋਰਟਿੰਗ ਪ੍ਰੋਜੈਕਟ, ਜਿਹੜਾ OCCRP ਆ, ਉਹਦਾ ਆਰਟੀਕਲ ਆਇਆ ਸੀ, ਜਿਹਦੇ ਵਿੱਚ ਅਡਾਨੀ ਗਰੁੱਪ ਦੀ ਜਿਹੜੀ ਕਰਪਸ਼ਨ ਆ ਉਹ ਐਕਸਪੋਜ਼ ਹੋਈ ਆ, ਤੇ ਉਹ ਕਿਸ ਤਰ੍ਹਾਂ ਜਿਹੜੇ ਮੋਦੀ ਸਰਕਾਰ ਦੇ ਲਾਗੇ ਆ, ਉਹ ਇਸ ਆਰਟੀਕਲ ਦੇ ਵਿੱਚ ਪੂਰਾ ਐਕਸਪੋਜ਼ ਕੀਤਾ ਸੀ। ਇਸ ਗਰੁੱਪ ਦੇ ਚੇਅਰ ਜਿਹੜੇ ਗੌਤਮ ਅਡਾਨੀ ਹੈਗੇ ਆ, ਤੇ ਉਹਨਾਂ ਤੋਂ ਬਿਨਾਂ 7 ਜਣੇ ਹੋਰ, ਉਹਨਾਂ ਨੂੰ $265 ਮਿਲੀਅਨ ਦੀ ਜਿਹੜੀ ਆ ਬਰਾਈਵ ਇੰਡੀਅਨ ਆਫੀਸ਼ੀਅਲ ਸਕੀਮ ਆ, ਉਹਦੇ ਵਿੱਚ ਐਕਸਪੋਜ਼ ਕੀਤਾ ਸੀ। ਤੇ ਉਹ ਗਰੁੱਪ ਵਾਲੇ ਤਾਂ ਕਹਿੰਦੇ ਵੀ ਇਹ ਬੇਸਲੈਸ ਆ, ਹਾਲਾਂਕਿ ਅੱਜ ਇਹ ਵੀ ਖਬਰਾਂ ਆ ਰਹੀਆਂ ਵੀ ਉਹਨਾਂ ਦੇ ਅਗੇਂਸਟ ਸਿਵਲ ਲਾਸੂਟ ਜਿਹੜਾ ਆ ਉਹ ਜਿਹੜਾ ਫਾਈਲ ਕੀਤਾ ਜਾਊਗਾ। OCCRP ਦੇ ਆਰਟੀਕਲ ਦੇ ਵਿੱਚ ਜਿਹੜਾ ਸਟੇਟ ਸਪਾਂਸਰਡ ਹੈਕਰਸ ਜਿਹੜੇ ਇੰਡੀਆ ਦੇ ਵਿੱਚ ਪੈਗਾਸਸ ਸਪਾਈਵੇਅਰ ਨੂੰ ਲੈ ਕੇ, ਇਹ ਵੀ ਪਿਛਲੀ ਵਾਰੀ ਜਿਹੜਾ ਕਾਫੀ ਐਕਸਪੋਜ਼ ਹੋਇਆ ਸੀ। ਗਵਰਨਮੈਂਟ ਨੇ ਦੋਨੋਂ ਐਲੀਗੇਸ਼ਨ ਡਿਨਾਈ ਕੀਤੀਆਂ ਹੈਗੀਆਂ। ਬੀਜੇਪੀ ਨੇ ਪਹਿਲਾਂ ਐਕਿਊਜ਼ ਕੀਤਾ ਸੀ ਗਾਂਧੀ ਨੂੰ ਤੇ OCCRP ਦੀ ਰਿਪੋਰਟ ਨੂੰ, ਵੀ ਜਿਹੜੇ ਜਾਰਜ ਸੋਰਸ ਆ ਉਹ ਮੋਦੀ ਨੂੰ ਤੇ ਮੋਦੀ ਦੀ ਸਰਕਾਰ ਨੂੰ ਜਿਹੜਾ ਹਿੱਟ ਕਰ ਰਹੇ ਹੈਗੇ ਆ। ਤੇ ਇਹਦੇ ਵਿੱਚ ਇਹਨਾਂ ਨੇ ਇੱਕ ਫ੍ਰੈਂਚ ਮੀਡੀਆ ਦੀ ਰਿਪੋਰਟ ਛਾਪੀ ਸੀ ਕਿ ਕਿਸ ਤਰ੍ਹਾਂ ਜਿਹੜੀ OCCRP ਆ ਉਸ ਨੂੰ US ਦੀ ਏਜੰਸੀ ਆ ਇੱਕ, ਉਹ ਫਾਈਨੈਂਸ਼ੀਅਲੀ ਸਪੋਰਟ ਕਰਦੀ ਹੈਗੀ ਆ। ਬੀਜੇਪੀ ਦਾ ਇੱਕ ਲੀਡਰ ਹੈਗਾ ਸੰਬਿਤ ਪਾਤਰਾ, ਉਸਨੇ ਸਪੋਕਸਪਰਸਨ ਆ, ਤੇ ਉਹਨੇ ਇਹ ਕਿਹਾ ਵੀ ਡੀਪ ਸਟੇਟ ਦੇ ਕੋਲ ਕਲੀਅਰ ਆਬਜੈਕਟਿਵ ਹੈਗਾ ਇੰਡੀਆ ਨੂੰ ਜਿਹੜਾ ਡੀਸਟੇਬਲਾਈਜ਼ ਕਰਨ ਦਾ, ਤੇ ਨਾਲ ਪ੍ਰਾਈਮ ਮਿਨਿਸਟਰ ਮੋਦੀ ਨੂੰ ਜਿਹੜਾ ਹਿੱਟ ਕਰਨ ਦਾ। ਸੋ ਇਹਦੇ ਵਿੱਚ ਹੁਣ ਤੁਸੀਂ ਦੇਖ ਲਓ ਵੀ ਕਲੀਅਰਲੀ ਜੇ ਉੱਥੇ ਕੋਈ ਕਰਪਸ਼ਨ ਦੇ ਵਿੱਚ ਐਡੀ ਵੱਡੀ ਕੰਪਨੀ ਇਨਵੋਲਵ ਹੁੰਦੀ ਆ, ਅਮਰੀਕਾ ਵਾਲੇ ਕਹਿੰਦੇ ਆ ਵੀ ਇਹ ਕ੍ਰਿਮੀਨਲ ਐਕਟ ਆ, ਸਾਡੇ ਜਿਹੜੇ ਇੱਥੇ ਅਮਰੀਕਨ ਸਿਟੀਜ਼ਨ ਦੇ ਜਿਹੜੇ ਪੈਸੇ ਲੁੱਟ ਕੇ ਲੈ ਗਏ ਜੀ $600 ਮਿਲੀਅਨ ਤੋਂ ਵੱਧ ਜਿਹੜੇ ਇਨਵੈਸਟਰਸ, ਸੋ ਉਹ ਅਮਰੀਕਾ ਕਿਉਂ ਨਾ ਬੋਲੇ। ਜੇ ਅਮਰੀਕਨ ਸਿਟੀਜ਼ਨ ਨੂੰ ਤੁਸੀਂ ਮਾਰਨ ਦੀ ਕੋਸ਼ਿਸ਼ ਕਰਦੇ ਹੈਗੇ ਆ, ਫਿਰ ਤੁਸੀਂ ਕਹੀ ਜਾਂਦੇ ਆ ਵੀ ਨਹੀਂ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਪੂਰੀ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਉਹ ਐਕਸਪੋਜ਼ ਹੋ ਰਹੀ, ਕੱਲਾ ਇਸ ਲੈਵਲ ਦੇ ਉੱਤੇ ਨਹੀਂ ਵੀ ਉਹ ਮਿਨੋਰਟੀਜ਼ ਨੂੰ ਮਾਰ ਰਹੀ ਆ, ਮਿਨੋਰਟੀਜ਼ ਨੂੰ ਧੱਕਾ ਕਰ ਰਹੀ ਆ, ਜਿਹੜੇ ਫਰਾਡ ਉਹਨਾਂ ਦੇ ਬਿਜ਼ਨਸ ਦੇ ਵਿੱਚ ਹੋ ਰਹੇ ਹੈਗੇ ਆ। ਸੋ ਇੰਡਾਈਟਮੈਂਟ ਜਿਹੜੀ ਆ US ਦੇ ਵਿੱਚ ਗੌਤਮ ਅਡਾਨੀ ਦੀ ਹੋਈ ਹੈਗੀ ਆ, ਫਾਈਲ ਕੀਤੀ ਗਈ ਆ। ਓਪੋਜੀਸ਼ਨ ਲੀਡਰ ਜਿਹੜੇ ਇੰਡੀਆ ਦੇ ਵਿੱਚ ਉਹ ਬਾਰ-ਬਾਰ ਇਸ ਇਸ਼ੂ ਨੂੰ ਚੱਕ ਰਹੇ ਹੈਗੇ ਆ, ਤੇ ਜਿਹੜੀ ਬੀਜੇਪੀ ਤੇ ਅਡਾਨੀ ਦੋਨੋਂ ਇਸ ਨੂੰ ਡਿਨਾਈ ਕਰ ਰਹੇ ਹੈਗੇ ਆ। ਪਰ ਅੱਜ ਰਿਊਟਰਸ ਦੇ ਵਿੱਚ ਇਹਨਾਂ ਦਾ ਜਿਹੜਾ ਰੋਣਾ ਆ ਉਹ ਪੂਰੀ ਤਰ੍ਹਾਂ ਐਕਸਪੋਜ਼ ਹੋਇਆ ਹੈਗਾ। ਜੀ ਬਿਲਕੁਲ, ਕਹਿ ਸਕਦੇ ਹਾਂ ਵੀ ਪਰਤ ਦਰ ਪਰਤ ਇੰਡੀਅਨ ਜਿਹੜੀ ਇੰਟਰਫੇਰੈਂਸ ਆ ਬਾਹਰਲੇ ਮੁਲਕਾਂ 'ਚ, ਵੈਸਟਰਨ ਮੁਲਕਾਂ 'ਚ, ਜਿਨ੍ਹਾਂ ਨੂੰ ਇਹ ਆਪਣੇ ਵੱਲੋਂ ਤਾਂ ਐਲਾਈ ਬਣਾ ਕੇ ਰੱਖ ਰਹੇ ਆ, ਪਰ ਉਹਨਾਂ ਦੀ ਹੀ ਪਿੱਠ ਦੇ ਵਿੱਚ ਛੁਰਾ ਖੋਭ ਰਹੇ ਆ, ਉਹ ਸਾਰੀਆਂ ਚੀਜ਼ਾਂ ਬਾਹਰ ਜਿਹੜੀਆਂ ਉਹ ਆ ਰਹੀਆਂ। ਹੁਣ ਇਹ ਦੇਖਣਾ ਹੋਊਗਾ ਫਾਈਵ ਆਈਜ਼ ਵਾਲੇ ਇਹ ਮੁਲਕ ਆ ਇਸ ਪੂਰੇ ਵਰਤਾਰੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਨੇ, ਕਿਵੇਂ ਜਿਹੜਾ ਇਸ ਨੂੰ ਵਿਚਾਰਦੇ ਨੇ। ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹਨਾਂ ਦਾ ਪਰਦਾਫਾਸ਼ ਆ ਉਹ ਹੋ ਚੁੱਕਾ ਹੈਗਾ ਆ। ਇੱਥੇ ਨਹੀਂ ਚੀਜ਼ ਰੁਕ ਰਹੀ, ਫਾਈਵ ਆਈਜ਼ ਦੇ ਇੱਕ ਹੋਰ ਮੁਲਕ ਦੇ ਵੱਲ ਨੂੰ ਜੇ ਆਪਾਂ ਨਜ਼ਰ ਮਾਰਦੇ ਹਾਂ, UK ਦੇ ਵਿੱਚ ਜਾਈਏ ਤਾਂ ਉੱਥੇ ਟੌਰੀ ਪੀਅਰ ਤੇ ਜਿਹੜਾ ਡੋਨਰ ਆ ਲਾਰਡ ਰਮੀ ਰੰਗਰ, ਉਸਨੇ CBE ਨੂੰ ਫੋਰਫਿਟ ਜਿਹੜਾ ਉਹ ਕਰ ਦਿੱਤਾ। ਕੰਜ਼ਰਵੇਟਿਵ ਪਾਰਟੀ ਦੇ ਨਾਲ ਜੁੜਿਆ ਹੋਇਆ, ਉਸਨੇ £1.5 ਮਿਲੀਅਨ ਸੋ ਫਾਰ ਉਹਨਾਂ ਨੂੰ ਡੋਨੇਟ ਵੀ ਕੀਤਾ ਹੈਗਾ ਆ। ਇਹ ਜਿਹੜੀ ਫੋਰਫੀਚਰ ਕਮੇਟੀ ਨੇ ਡਿਸਾਈਡ ਜਿਹੜਾ ਉਹ ਕਰਨਾ ਸੀਗਾ ਵੀ ਕਿਸੇ ਦਾ ਓਨਰ ਜਿਹੜਾ ਉਹ ਵਾਪਸ ਲਿਆ ਜਾ ਸਕਦਾ ਆ ਜਾਂ ਨਹੀਂ। ਕਹਿੰਦੇ ਵੀ ਇਹ ਡਿਸੀਜਨ ਇਹਨਾਂ ਨੇ ਹੁਣ ਉਦੋਂ ਲਿਆ, ਇਸ ਕਮੇਟੀ ਨੇ, ਜਦ ਇਹ ਰਮੀ ਰੰਗੜ ਆ, ਇਸ ਨੇ ਸਿੱਖ ਕਮਿਊਨਿਟੀ, ਸਿੱਖਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਤੇ ਬਹੁਤ ਹੀ ਭੈੜੇ ਜਿਹੜੇ ਸੋਸ਼ਲ ਮੀਡੀਆ ਕਮੈਂਟ ਆ ਉਹ ਪਾਏ ਸੀਗੇ। ਇਹ ਵੀ ਜਿਹੜਾ ਕਹਿੰਦੇ ਵੀ ਕੰਸੀਡਰ ਕੀਤਾ ਜਾ ਰਿਹਾ ਵੀ ਹਾਊਸ ਆਫ ਦਾ ਲਾਰਡ ਸਟੈਂਡਰਡ ਕਮਿਸ਼ਨਰ ਆ, ਉਹ ਵੀ ਉਹਨਾਂ ਨੇ ਦੇਖਿਆ ਵੀ 2023 ਦੇ ਵਿੱਚ ਰਮੀ ਰੰਗੜ ਦੇ ਦੁਆਰਾ ਇੱਕ ਇੰਡੀਅਨ ਜਰਨਲਿਸਟ ਪੂਨਮ ਜੋਸ਼ੀ ਨੂੰ ਉਸਨੇ ਹਰਾਸ ਤੇ ਬੁਲੀ ਵੀ ਜਿਹੜਾ ਉਹ ਕੀਤਾ ਸੀਗਾ। ਇਹ ਉਹੀ ਪਾਰਟੀ ਆ ਹਰਜੋਤ ਸਿੰਘ ਜੀ ਜਿਹਦਾ ਹੁਣੇ ਰਿਸ਼ੀ ਸੁਨਾਕ ਪ੍ਰਾਈਮ ਮਿਨਿਸਟਰ ਰਹਿ ਕੇ ਗਿਆ ਆ, ਉਹਦੀ ਵੀ ਨੇੜਤਾ ਇੰਡੀਆ ਦੇ ਨਾਲ ਕਿੱਦਾਂ ਦੀ ਸੀਗੀ ਉਹ ਆਪਣੇ ਸਾਹਮਣੇ ਸੀਗੀ।
ਤੇ ਇਹ ਵੀ ਉਸ ਤਰੀਕੇ ਦੇ ਨਾਲ ਹੀ ਕਹਿ ਲਓ ਵੀ ਜਿੱਦਾਂ ਭਾਰਤ ਵਾਲੇ ਜ਼ਹਿਰ ਉਗਲਦੇ ਆ, ਜਾਂ ਹੋਰ ਮੁਲਕਾਂ ਦੇ ਵਿੱਚ ਉਹਨਾਂ ਨੇ ਇਦਾਂ ਦੇ ਬੰਦੇ ਰੱਖੇ ਹੋਏ ਆ ਜੋ ਕਿ ਸਿੱਖਾਂ ਦੀ ਛਵੀ ਨੂੰ ਧੁੰਦਲਾ ਕਰਨ ਦੇ ਲਈ, ਉਹਨਾਂ ਉੱਤੇ ਦਾਗ ਲਾਉਣ ਦੇ ਲਈ ਉਹ ਕੰਮ ਕਰਦੇ ਆ। ਉਸੇ ਤਰੀਕੇ ਦੇ ਨਾਲ ਰਮੀ ਰੰਗੜ ਵੀ ਯੂਕੇ ਦੇ ਵਿੱਚ ਬੈਠਾ ਸਿੱਖਾਂ ਦੇ ਉਲਟ ਜਿਹੜਾ ਉਹ ਜ਼ਹਿਰ ਉਗਲਦਾ ਜਿਹੜਾ ਹੋ ਰਿਹਾ ਸੀ। ਇਹ ਕਹਿੰਦੇ ਵੀ ਸ਼ੀਆਂ ਦੇ ਵਿੱਚ ਇੱਕ ਜਿਹੜਾ ਬੰਦਾ ਬਣਿਆ ਆ, ਜਿਸ ਦਾ ਓਨਰ, ਜਿਸ ਨੂੰ ਇਹ ਸਨਮਾਨ ਜੋ ਦਿੱਤਾ ਸੀ, ਉਸ ਨੂੰ ਜਿਹੜਾ ਉਹ ਵਾਪਸ ਜਿਹੜਾ ਉਹ ਲਿਆ ਜਾ ਰਿਹਾ ਆ। ਸੋ ਇੱਕ ਬਹੁਤ ਵੱਡੀ ਇਹਦੇ ਲਈ ਬੇਇੱਜ਼ਤੀ ਦਾ ਸਬੱਬ ਬਣਿਆ ਆ। ਸਿੱਖਾਂ ਖਿਲਾਫ ਜ਼ਹਿਰ ਉਗਲਣ ਦੇ ਕਰਕੇ ਇਸ ਨੂੰ ਜੋ ਉੱਥੇ ਮਿਲਿਆ ਸਨਮਾਨ ਸੀ ਉਹ ਵਾਪਸ ਲਿਆ ਜਾ ਰਿਹਾ ਹੈਗਾ ਆ। ਰਮੀ ਰੰਗੜ ਜਿਹੜਾ ਆ ਇਹ ਆਪਣੇ ਆਪ ਨੂੰ ਪੰਜਾਬੀ ਇੰਡੀਅਨ ਕਹਿੰਦਾ ਆ, 1971 ਤੋਂ ਇੰਗਲੈਂਡ ਦੇ ਵਿੱਚ ਰਹਿ ਰਿਹਾ ਹੈ। ਸੋ ਸਰੋਤਿਆਂ ਨੂੰ ਇਹ ਦੱਸਦੇ ਜਾਈਏ, ਜਿਹੜਾ CBE ਕੀ ਹੁੰਦਾ ਆ, ਇਹ ਕਮਾਂਡਰ ਆਫ ਦਾ ਆਰਡਰ ਆਫ ਬ੍ਰਿਟਿਸ਼ ਐਮਪਾਇਰ ਕਰਕੇ ਇੱਕ ਬਹੁਤ ਵੱਡਾ ਓਨਰ ਆ, ਇਹ ਦਿੱਤਾ ਜਾਂਦਾ ਆ ਜਿਹੜੇ ਲੋਕਾਂ ਨੇ ਕੋਈ ਬਹੁਤ ਵੱਡੀ ਕੰਟਰੀਬਿਊਸ਼ਨ ਇੰਗਲੈਂਡ ਦੇ ਲਈ ਕੀਤੀ ਹੋਵੇ। ਪਰ ਮੋਦੀ ਦਾ ਬੜਾ ਵੱਡਾ ਸਪੋਰਟਰ ਆ। ਦੇਖ ਲਓ ਵੀ 1971 ਤੋਂ ਰਹਿ ਰਿਹਾ, ਮੋਦੀ ਤੋਂ ਪਤਾ ਨਹੀਂ ਇਹਨੇ ਕੀ ਲੈਣਾ ਹੈਗਾ। ਇਹ ਹੁਣ ਪਤਾ ਨਹੀਂ ਵੀ ਰੰਗੜਾਂ ਵਾਲੀ ਫੈਮਿਲੀ ਚੋਂ ਹੀ ਆ ਜਾਂ ਡਿਫਰੈਂਟ ਆ, ਪਰ ਨਾ ਇਹਦਾ ਰੰਮੀ ਰੰਗੜ ਹੈਗਾ ਆ। ਸੋ ਇਹ ਤੋਂ ਟਾਈਟਲ ਜਿਹੜਾ ਹੁਣ ਵਾਪਸ ਲਿਆ ਗਿਆ ਹੈਗਾ। ਪਾਕਿਸਤਾਨੀਆਂ ਦੇ ਉਲਟ, ਜਰਨਲਿਸਟਾਂ ਦੇ ਉਲਟ, ਸਿੱਖਾਂ ਦੇ ਉਲਟ ਬਹੁਤ ਭੱਦੀ ਜਿਹੜੀ ਸ਼ਬਦਾਵਲੀ ਆ ਪਿਛਲੇ ਸਮੇਂ ਦੇ ਵਿੱਚ ਇਸ ਨੇ ਵਰਤੀ। ਜੰਮਿਆ ਹਰਜੋਤ ਸਿੰਘ ਜੀ ਗੁਜਰਾਂਵਾਲੇ ਪਾਕਿਸਤਾਨ ਤੋਂ ਹੀ ਆ, ਉੱਥੇ ਦਾ ਇਹਦਾ ਜਨਮ ਦੱਸਦੇ ਆ। ਪੂਰਾ ਨਾਂ ਇਹਦਾ ਰਮਿੰਦਰ ਸਿੰਘ ਰੰਗੜ ਜਿਹੜਾ ਉਹ ਦੱਸਿਆ ਜਾਂਦਾ ਹੈ ਜੀ। ਜੀ ਸੋ ਇੱਕ ਟਾਈਮ ਦੇ ਉੱਤੇ ਇਹ ਸਿਚੁਏਸ਼ਨ ਬਣੀ ਸੀ, ਕਹਿੰਦਾ ਵੀ ਇਹਨਾਂ ਸੋਸ਼ਲ ਮੀਡੀਆ ਤੇ ਕਮੈਂਟ ਪਾਇਆ ਵੀ ਜੇ ਰਿਸ਼ੀ ਸੁਨਾਕ ਨੂੰ ਨਾ ਉੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਬਣਾਇਆ ਟੋਰੀ ਲੀਡਰ 2022 ਚ, ਤੇ ਫਿਰ ਜਿਹੜੇ ਇੰਗਲੈਂਡ ਦੇ ਲੋਕ ਆ ਉਹ ਰੇਸਿਸਟ ਹੈਗੇ ਆ। ਇਹ ਉਸ ਟਾਈਮ ਤੇ ਲਿਖਿਆ ਸੀ। ਤੇ ਹੁਣ ਆਪ ਜਿਹੜੇ ਆ ਇਦਾਂ ਦੇ ਜਿਹੜੇ ਰੇਸਿਸਟ ਕਮੈਂਟ ਜਿਹੜੇ ਆ ਇਹ ਪਾਉਂਦਾ ਰਿਹਾ। ਤੇ ਹਿੰਦੂ ਫੋਰਮ ਬ੍ਰਿਟੇਨ ਦਾ ਵੀ ਇਹ ਮੈਂਬਰ ਹੈਗਾ। ਤੇ ਪਰ ਹੁਣ ਇਹਦਾ ਟਾਈਟਲ ਲੈ ਲਿਆ ਤੇ ਹੁਣ ਇਹ ਵੀ ਚੀਚੀ ਕਰ ਰਿਹਾ, ਜਿਸ ਤਰ੍ਹਾਂ ਬਾਕੀ ਇੰਡੀਆ ਵਾਲੇ ਅੱਜ ਪਹਿਲੀ ਖਬਰ ਚ ਆਪਾਂ ਤੁਹਾਨੂੰ ਦੱਸਿਆ ਵੀ ਕਰ ਰਹੇ ਹੈਗੇ ਆ। ਸੋ ਇਦਾਂ ਦੇ ਬੰਦੇ ਐਕਸਪੋਜ਼ ਹੋ ਰਹੇ ਹੈਗੇ ਆ, ਇਹਨਾਂ ਨੂੰ ਐਕਸਪੋਜ਼ ਕਰਨਾ ਵੀ ਚਾਹੀਦਾ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਬਹੁਤ ਵੱਡਾ ਪੰਜਾਬੀ ਜਾਂ ਪੰਜਾਬੀ ਮੀਡੀਆ ਜਾਂ ਹੋਰ ਆਪਾਂ ਭਾਰਤ ਦਾ ਮੀਡੀਆ ਵੀ ਕਹਿ ਸਕਦੇ ਆ, ਉਹ ਇਹ ਖਬਰਾਂ ਨੂੰ ਨਹੀਂ ਜਿਹੜਾ ਬਾਹਰ ਲੈ ਕੇ ਆਉਂਦਾ। ਜਿਹੜੀ UK ਦਾ ਸਭ ਤੋਂ ਵੱਡਾ ਨਿਊਜ਼ਪੇਪਰ ਆ ਡੇਲੀ ਮੇਲ, ਉਹਨਾਂ ਨੇ ਅੱਜ ਇਹ ਟਾਈਟਲ ਦੇ ਅੰਡਰ ਇਹ ਜਿਹੜੀ ਖਬਰ ਛਾਪੀ ਆ। ਜਰੂਰ ਤੁਹਾਨੂੰ ਵੀ ਮੌਕਾ ਮਿਲਿਆ ਪੜਿਓ। ਟੋਰੀ ਪੀਅਰ ਉਹਨਾਂ ਨੇ ਪਾਇਆ, BBC ਨੇ ਵੀ ਪਾਈ ਆ, ਇੰਡੀਪੈਂਡੈਂਟ ਨੇ ਵੀ ਪਾਈ ਆ, ਸਾਰਿਆਂ ਨੇ ਪਾਈ ਆ। ਮੇਨ ਖਬਰ ਜਿਹੜੀ ਆ ਵੀ ਟੋਰੀ ਪੀਅਰ ਲਾਰਡ ਰਮੀ ਰੰਗੜ ਸਟ੍ਰਿਪਡ ਆਫ CBE ਜੀ ਬਾਈ ਦ ਕਿੰਗ ਓਵਰ ਹਰਾਸਮੈਂਟ ਆਫ ਜਰਨਲਿਸਟ ਐਂਡ ਡੈਰੋਗੇਟਰੀ ਕਮੈਂਟਸ ਅਬਾਊਟ ਸਿੱਖਸ ਐਂਡ ਪਾਕਿਸਤਾਨੀਜ਼। ਇਹ ਇੱਥੇ ਹੁਣ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਕੱਲ ਕਿਸਾਨਾਂ ਦੀ ਜਿਹੜੀ ਇੱਕ ਮੀਟਿੰਗ ਹੋਈ ਸੀ, ਵਰਕਸ਼ਾਪ ਹੋਈ ਸੀ ਕੈਲੀਫੋਰਨੀਆ ਦੇ ਪਾਣੀ ਦੇ ਅਦਾਰਿਆਂ ਦੇ ਨਾਲ, ਉਸ ਦੇ ਬਾਰੇ ਵੀ ਆਪਾਂ ਕਰਦੇ ਹਾਂ ਗੱਲਬਾਤ। ਮਿਲਦੇ ਇੱਕ ਬ੍ਰੇਕ ਤੋਂ ਬਾਅਦ ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਸਵਾਗਤ ਹੈ ਜੀ। ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਕੱਲ ਵਾਈਸੀਲੀਆ ਕਨਵੈਨਸ਼ਨ ਸੈਂਟਰ ਦੇ ਵਿੱਚ ਸੂਬੇ ਦੇ ਜਿਹੜੇ ਪਾਣੀ ਦੇ ਵੱਖ-ਵੱਖ ਮਹਿਕਮੇ ਤੇ ਨਾਲ ਜਿਹੜੇ ਫੈਡਰਲ ਮਹਿਕਮੇ ਪਹੁੰਚੇ ਸੀ, ਜਿੱਥੇ ਉਹਨਾਂ ਨੇ ਪੰਜਾਬੀ ਕਿਸਾਨਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਗੱਲਬਾਤ ਕੀਤੀ। ਖਾਸੀਅਤ ਜਿਹੜੀ ਇਸ ਮੀਟਿੰਗ ਦੀ ਕਹਿ ਲਓ ਵਰਕਸ਼ਾਪ ਦੀ ਇਹ ਰਹੀ ਵੀ ਇਸ ਦੇ ਵਿੱਚ ਜਿਹੜੀ ਨਾਲ ਦੇ ਨਾਲ ਟਰਾਂਸਲੇਸ਼ਨ ਪੰਜਾਬੀ ਦੇ ਵਿੱਚ ਕੀਤੀ ਜਿਹੜੀ ਉਹ ਜਾ ਰਹੀ ਸੀ। ਕੰਨ ਦੇ ਵਿੱਚ ਉਹ ਹੈੱਡਫੋਨ ਦਿੱਤੇ ਗਏ ਸੀ ਸਾਰਿਆਂ ਨੂੰ, ਜਿਸ ਦੇ ਵਿੱਚ ਨਾਲ ਦੇ ਨਾਲ ਜੋ ਵੀ ਗੱਲਾਂ ਕਰ ਰਿਹਾ ਸੀ ਉਸ ਦੀ ਟਰਾਂਸਲੇਸ਼ਨ ਪੰਜਾਬੀ 'ਚ ਹੋਈ ਸੀ। ਲੋਕ ਜਿਹੜੇ ਉਹ ਪਹੁੰਚੇ
100 ਸਵਾ 100 ਜਿਹੜੇ ਉਹ ਕਿਸਾਨ ਪਹੁੰਚੇ, ਜ਼ਿਆਦਾ ਜਿਹੜੇ ਉਹ ਜਾਣੇ ਚਾਹੀਦੇ ਸੀ। ਜਿਸ ਤਰੀਕੇ ਦੇ ਨਾਲ ਉੱਥੇ ਮਸਲਾ ਆ, ਜਿਸ ਤਰੀਕੇ ਦੇ ਨਾਲ ਕਿਸਾਨ ਗੱਲ ਕਰਦੇ ਆ ਵੀ ਸਾਡੇ ਮੰਦੇ ਹਾਲ ਆ ਤੇ ਅੱਗੇ ਕੀ ਬਣਨਾ ਆ, ਅੱਜ ਉਹ ਲੋਕ ਜਿਹੜੇ ਜਿਨ੍ਹਾਂ ਨੇ ਇਹ ਸਾਰੀਆਂ ਪਾਲਿਸੀਜ਼ ਤੁਹਾਡੇ ਲਈ ਬਣਾਈਆਂ ਸੀਗੀਆਂ, ਕੱਲ ਉਹ ਲੋਕ ਸਾਰੇ ਜਿਹੜੇ ਉੱਥੇ ਪਹੁੰਚੇ ਸੀ ਜਾਂ ਉਹਨਾਂ ਦੇ ਮਹਿਕਮਿਆਂ ਚੋਂ ਕੋਈ ਨਾ ਕੋਈ ਨੁਮਾਇੰਦੇ ਜਿਹੜੇ ਉਹ ਆਏ ਹੋਏ ਸੀ। ਜੀ ਇੱਥੇ ਮੌਕਾ ਸੀਗਾ ਸਾਰਿਆਂ ਨੂੰ ਜਿਹੜੀ ਆਪਣੀ ਗੱਲਬਾਤ ਜਿਹੜੀ ਉਹ ਰੱਖਣ ਦਾ। ਬਾਅਦ ਦੇ ਵਿੱਚ ਸਵਾਲ ਜਵਾਬ ਵੀ ਹੋਏ, ਤਲਖੀ ਵੀ ਹੋਈ, ਗੁੱਸਾ ਵੀ ਹੋਇਆ। ਕਿਸਾਨਾਂ ਨੇ ਆਪਣਾ ਕਹਿ ਲਓ ਵੀ ਗੁੱਬ ਗੁਬਾਰ ਵੀ ਜਿਹੜਾ ਇਸ ਦੇ ਵਿੱਚ ਕੱਢਿਆ। ਬਹੁਤ ਵਾਰੀ ਦੇਖਿਆ ਗਿਆ, ਦੇਖਿਆ ਕੱਲ ਮੈਂ ਉੱਥੇ ਵੀ ਜਿਹੜੇ ਮਹਿਕਮੇ ਸੀਗੇ ਉਹ ਲਾਜਵਾਬ ਸੀਗੇ। ਉਹਨਾਂ ਦੇ ਕੋਲ ਕਿਸਾਨਾਂ ਦੇ ਕਈ ਸਵਾਲਾਂ ਦੇ ਜਵਾਬ ਹੀ ਨਹੀਂ ਸੀਗੇ। ਕੌਮੈਂਟ ਕਹਿ ਕੇ ਉਹ ਉੱਥੋਂ ਜਿਹੜੇ ਅੱਗੇ ਨੂੰ ਕਹਿ ਸਕਦੇ ਆ ਵੀ ਉਹ ਖਿਸਕੇ ਅੱਗੇ ਨੂੰ ਜਿਹੜਾ ਉਹ ਨਿਕਲ ਗਏ। ਪਰ ਓਵਰਆਲ ਜਿਹੜੀ ਇਹ ਵਰਕਸ਼ਾਪ ਆ, ਮੀਟਿੰਗ ਆ, ਇੱਕ ਸੁਖਾਲੇ ਮਾਹੌਲ ਦੇ ਵਿੱਚ ਹੋਈ। ਸਟੇਟ ਨੇ ਚੰਗੇ ਪੈਸੇ ਖਰਚੇ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਇੱਕ ਵੱਡਾ ਕਨਵੈਨਸ਼ਨ ਸੈਂਟਰ ਬੁੱਕ ਕੀਤਾ, ਵਧੀਆ ਸਾਊਂਡ ਸਿਸਟਮ ਲਾਇਆ, ਵੀਡੀਓ ਵਾਲੇ ਜਿਹੜੇ ਆ ਉੱਥੇ ਪ੍ਰੈਜੈਂਟੇਸ਼ਨ ਦੇ ਲਈ, ਦੈਨ ਟਰਾਂਸਲੇਟਰਸ ਜਿਹੜੇ ਉਹਨਾਂ ਨੇ ਸੱਦੇ ਸੀ। ਸੋ ਸਮਾਗਮ ਜਿਹੜਾ ਉਹਨਾਂ ਨੇ ਆਪਣੇ ਵੱਲੋਂ ਕੋਈ ਕਸਰ ਜਿਹੜੀ ਉਹ ਨਹੀਂ ਛੱਡੀ। ਕਿਤੇ ਨਾ ਕਿਤੇ ਜਿਹੜੀ ਉਹ ਕਸਰ ਮੈਂ ਮਹਿਸੂਸ ਕੀਤੀ ਵੀ ਉਹ ਹਾਲ ਪੰਜਾਬੀਆਂ ਦੇ ਨਾਲ, ਪੰਜਾਬੀ ਕਿਸਾਨਾਂ ਦੇ ਨਾਲ ਭਰਿਆ ਹੋਣਾ ਚਾਹੀਦਾ ਸੀ, ਕਿਉਂਕਿ ਪਹਿਲੀ ਵਾਰੀ ਹੋਇਆ ਵੀ ਪੰਜਾਬੀ ਟਰਾਂਸਲੇਸ਼ਨ ਦੇ ਨਾਲ ਇਹ ਜਿਹੜੀ ਵਰਕਸ਼ਾਪ ਹੋਈ ਆ। ਪਰ ਇਹ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਫਾਰਮਰਸ ਆਪਣੇ ਹੈਗੇ ਆ, ਪਰ ਪ੍ਰੋਬਲਮ ਉਹੀ ਹੁੰਦੀ ਆ ਵੀ ਜਦੋਂ ਫਿਰ ਇਸ਼ੂ ਬਣ ਜਾਂਦਾ ਵੀ ਜੀ ਸਾਡਾ ਹੁਣ ਪਾਣੀ ਕੱਟ ਹੋ ਗਿਆ ਤੇ ਸਾਡਾ ਰੇਟ ਨਹੀਂ ਮਿਲ ਰਿਹਾ, ਫਿਰ ਆਪਾਂ ਉਦੋਂ ਰੌਲਾ ਪਾਉਂਦੇ ਆ ਵੀ ਜਦੋਂ ਪਾਲਿਸੀਆਂ ਬਣਨੀਆਂ ਹੁੰਦੀਆਂ, ਜਦੋਂ ਉਹ ਸੁਣਨ ਆਉਂਦੀਆਂ ਡਿਪਾਰਟਮੈਂਟਾਂ, ਉਹ ਸਾਨੂੰ ਵੱਡੀ ਗਿਣਤੀ 'ਚ ਪਹੁੰਚਣਾ ਚਾਹੀਦਾ। ਜ਼ਰੂਰ ਪਹੁੰਚਣਾ ਚਾਹੀਦਾ। ਹਰ ਇੱਕ ਨੇ ਨਹੀਂ ਦੇਖੋ ਬੋਲਣਾ ਹੁੰਦਾ, ਇਹ ਬੋਲਣ ਦੇ ਲਈ ਥੋੜੇ ਹੀ ਲੋਕ ਹੁੰਦੇ ਆ, ਜਾਂ ਜਦੋਂ ਜਿਹਨੂੰ ਮੌਕਾ ਮਿਲਦਾ ਉਹ ਆਪਣਾ ਵਿਚਾਰ ਜਿਹੜਾ ਉੱਥੇ ਰੱਖ ਦਿੰਦਾ ਆ। ਤੇ ਇੱਕ ਜਿਹੜੀ ਚੀਜ਼ ਹੋਰ ਜਿਹੜੀ ਮੈਂ ਇਹ ਨੋਟ ਕੀਤੀ ਆ ਵੀ ਆਪਾਂ ਨੂੰ ਨੋ ਡਾਊਟ ਮਸਲੇ ਲੰਮੇ ਚਿਰ ਤੋਂ ਚੱਲਦੇ ਆ ਰਹੇ ਆ। ਲੰਬੀ ਗੱਲ ਕਰਨ ਦਾ ਜਿਹੜਾ ਹਰ ਇੱਕ ਦਾ ਜੀ ਕਰਦਾ ਹੈ ਵੀ ਆਪਾਂ ਜ਼ਿਆਦਾ ਜਿਹੜਾ ਉਹ ਦੱਸ ਸਕੀਏ ਵੀ ਆਹ ਚੀਜ਼ਾਂ ਜਿਹੜੀਆਂ ਹੋਈਆਂ ਆ, ਪਰ ਉਹੀ ਗੱਲਾਂ ਨੂੰ ਡਿਵਾਈਡ ਕਰਕੇ ਇੱਕ ਦੀ ਬਜਾਏ ਜੇ 10 ਜਾਣੇ ਉਹ 10 ਸਵਾਲਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਪੁੱਛਣ ਤਾਂ ਉਹਦੇ ਨਾਲ ਉਹ ਹੋਰ ਵੀ ਜ਼ਿਆਦਾ ਉਹ ਹਿਲ ਜਾਂਦੇ ਆ। ਕੱਲ ਦੀ ਉਸ ਮੀਟਿੰਗ ਦੇ ਨਾਲ, ਕੱਲ ਦੀ ਉਸ ਗੱਲਬਾਤ ਦੇ ਨਾਲ, ਉਸ ਵਰਕਸ਼ਾਪ ਦੇ ਨਾਲ ਉਹ ਸਾਰੇ ਮਹਿਕਮੇ ਇੱਕ ਵਾਰੀ ਹਿੱਲ ਤਾਂ ਜਿਹੜੇ ਉਹ ਜ਼ਰੂਰ ਗਏ ਹੋਣਗੇ ਵੀ ਕਿਸਾਨਾਂ ਦੇ ਮੁੱਦੇ ਬਹੁਤ ਗੰਭੀਰ ਆ। ਇੰਟਰਨਲੀ ਜਿਹੜਾ ਇਹ ਚੀਜ਼ ਪਤਾ ਲੱਗੀ ਆ ਵੀ ਜਿਹੜਾ ਮਹਿਕਮਾ ਸਿਗਮਾ ਦਾ ਜਿਹੜਾ ਮਹਿਕਮਾ ਆ ਪਾਣੀ ਵਾਲਾ, ਜਿੰਨੇ ਪਾਣੀ ਦਾ ਸਾਰਾ ਮਸਲਾ ਜਿਸ ਦੇ ਕਰਕੇ ਜਿਹੜਾ ਇਸ ਟਾਈਮ ਬਣਿਆ ਪਿਆ ਆ, ਕਹਿੰਦੇ ਵੀ ਜਦੋਂ ਤੋਂ ਪੱਗ ਵਾਲਿਆਂ ਨੇ ਜਿਹੜੇ ਪੰਜਾਬੀ ਅਮਰੀਕਨ ਗਲੋਬਰਸ ਗਰੁੱਪ ਆ, ਇਹ ਗਰੁੱਪ ਦਾ ਵਿਸ਼ੇਸ਼ ਧੰਨਵਾਦ ਆ ਤੇ ਬਾਕੀ ਕਿਸਾਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਹ ਹਮਲਾ ਮਾਰਿਆ, ਆਵਾਜ਼ ਚੱਕੀ ਤੇ ਇਵੈਂਚੁਅਲੀ ਇਹਨਾਂ ਦੀ ਗੱਲ ਸੁਣਨੀ ਸ਼ੁਰੂ ਹੋਈ। ਕਹਿੰਦੇ ਵੀ ਉਹ ਦੱਸਦੇ ਵੀ ਜਦੋਂ ਤੋਂ ਪੱਗ ਵਾਲਿਆਂ ਨੇ ਇਹ ਮਸਲੇ ਚੱਕਣੇ ਸ਼ੁਰੂ ਕੀਤੇ ਆ, ਉਹ ਕਹਿੰਦੇ ਵੀ ਸਾਨੂੰ ਹਰ ਮੀਟਿੰਗ ਦੇ ਵਿੱਚ ਹੁਣ ਸੱਦਿਆ ਜਾਂਦਾ ਆ। ਪਹਿਲਾਂ ਇੰਨਾ ਕੰਮ ਨਹੀਂ ਸੀ ਹੁੰਦਾ, ਹੁਣ ਸਗੋਂ ਅਸੀਂ ਜ਼ਿਆਦਾ ਬਿਜ਼ੀ ਜਿਹੜੇ ਉਹ ਰਹਿਣ ਲੱਗ ਗਏ ਆ। ਉਹਨਾਂ ਨੂੰ ਸਵਾਲ ਜਵਾਬ ਜਿਹੜੇ ਉਹ ਕਾਫੀ ਹੋ ਰਹੇ ਆ। ਸੋ ਇਹ ਸ਼ੁਰੂਆਤ ਆ, ਇਹ ਪੌੜੀ ਦੀ ਪਹਿਲੀ ਕਹਿ ਸਕਦੇ ਆ ਵੀ ਆਪਾਂ ਪਹਿਲੇ ਸਟੈਪ ਦੇ ਉੱਤੇ ਪਹੁੰਚੇ ਆ। ਚੰਗਾ ਜਿਹੜਾ ਆ ਹੁੰਗਾਰਾ ਮਿਲਿਆ। ਉਮੀਦ ਕਰਦੇ ਵੀ ਆਉਣ ਵਾਲੇ ਸਮੇਂ 'ਚ ਹੋਰ ਵੀ ਇਸ ਤੋਂ ਬੈਟਰ ਜਿਹੜਾ ਆ ਉਹ ਹੋਊਗਾ। ਇਹ ਇੱਥੇ ਸਿਰਫ ਪਹੁੰਚਣਾ ਹੀ ਜਿਹੜਾ ਉਹ ਸੀਗਾ। ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਕੁੱਲ ਓਵਰਆਲ ਬੇਸਿਨਸ ਨੇ ਜਿੱਥੇ ਪਾਣੀ ਦਾ ਇਹ ਮਸਲਾ ਬਣਿਆ ਪਿਆ, ਉਹਨਾਂ ਦੇ ਵਿੱਚੋਂ 6 ਅਜਿਹੇ ਬੇਸਿਨ ਨੇ ਜਿਨ੍ਹਾਂ ਦੇ ਪਲਾਨ ਇਨਐਡਿਕੁਏਟ ਆ, ਜਿਨ੍ਹਾਂ ਨੂੰ ਪ੍ਰੋਬੇਸ਼ਨ ਦੇ ਵਿੱਚ ਪਾਇਆ ਜਾ ਸਕਦਾ ਆ। ਸੋ ਡੈਲਟਾ ਮੰਡੋਟਾ ਸਬ ਮੇਸਿਨ, ਚੋਚਲਾ, ਕਵੀਆ, ਟੁਲੈਰੀ, ਟਿਊਲ ਤੇ ਕਰਨ ਕਾਉਂਟੀ ਸਬ ਮੇਸਿਨ, ਇਹਨਾਂ ਸਾਰੀਆਂ ਦੀਆਂ ਮੀਟਿੰਗਸ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆ ਰਹੀਆਂ ਆ। ਸੋ ਜਿਹੜੇ ਕਿਸਾਨ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਉਹ ਰਹਿੰਦੇ ਨੇ, ਕਰਦੇ ਨੇ, ਕਾਰੋਬਾਰ ਕਰਦੇ ਨੇ, ਆਪਣੀ ਖੇਤੀਬਾੜੀ ਕਰਦੇ ਆ, ਉਹ ਜ਼ਿਆਦਾ ਵਿਸ਼ੇਸ਼ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਧਿਆਨ ਜਿਹੜਾ ਉਹ ਦਿੱਤਾ ਜਾਵੇ। ਇਹਨਾਂ ਮੀਟਿੰਗ ਦੇ ਜ਼ਰੀਏ ਹਰਜੋਤ ਸਿੰਘ ਜੀ ਨਵੀਆਂ ਗੱਲਾਂ ਦਾ ਬਹੁਤ ਪਤਾ ਲੱਗਾ। ਇੱਕ ਪ੍ਰੋਪ 1 ਕੈਲੀਫੋਰਨੀਆ ਦੇ ਲੋਕਾਂ ਨੇ ਪਾਸ ਕੀਤੀ ਸੀ, ਜਿਹਦੇ ਨਾਲ $2.7 ਬਿਲੀਅਨ ਦਿੱਤਾ ਜਾਣਾ ਸੀਗਾ ਸਰਫੇਸ ਵਾਟਰ ਨੂੰ ਜਿਹੜਾ ਉਹ ਲੈ ਕੇ, ਉਹ ਉਸ ਦੇ ਰੈਜ਼ਰਵਾਇਰਸ ਨੂੰ ਬਣਾਉਣ ਦੇ ਲਈ, ਜਾਂ ਪਾਣੀ ਥੱਲੇ ਕਿੱਦਾਂ ਜਾਵੇ, ਜਾਂ ਸਰਫੇਸ ਵਾਟਰ ਕਿਸਾਨਾਂ ਤੱਕ ਕਿੱਦਾਂ ਪਹੁੰਚਾਇਆ ਜਾਵੇ। ਉਹ ਕਿੱਥੇ ਚਲੇ ਗਏ ਡਾਲਰ, ਕੀ ਉਹਦੇ ਦਾ ਖਪਤ ਹੋਈ ਆ, ਕਿੱਥੇ ਵਰਤਿਆ ਗਿਆ ਆ, ਉਹਦੇ ਬਾਰੇ ਕੁਛ ਨਹੀਂ ਸੀਗਾ। ਜਦੋਂ ਸਿਗਮਾ ਲਾਗੂ ਕਰਨਾ ਸੀ, $500 ਮਿਲੀਅਨ ਮਹਿਕਮਿਆਂ ਨੇ ਜਿਹੜਾ ਉਹ ਸਰਕਾਰ ਨੇ ਖਰਚਿਆ ਏਜੰਸੀਆਂ ਜਿਹੜੀਆਂ ਉਹ ਬਣਾਉਣ ਦੇ ਵਿੱਚ। ਹੁਣ ਤੁਸੀਂ ਹਿਸਾਬ ਲਾ ਲਓ ਵੀ ਓਵਰਹੈਡ ਕਿੰਨਾ ਜਿਹੜਾ ਉਹ ਸਰਕਾਰ ਦਾ
ਚੱਲਦਾ ਆ। ਉੱਥੇ ਇਹ ਵੀ ਮੁੱਦਾ ਉੱਠਿਆ ਵੀ ਭਾਈ ਤੁਸੀਂ 8-10 ਮਹਿਕਮੇ ਆ, ਕਿਸਾਨ 8-10 ਮਹਿਕਮੇ ਕੋ ਕਿੱਥੇ ਜਾਂਦਾ ਫਿਰੂਗਾ, ਤੁਸੀਂ ਕਿਉਂ ਨਹੀਂ ਇਕੱਠੇ ਮਿਲ ਕੇ ਇੱਕ ਜਿਹੜਾ ਉਹ ਮਹਿਕਮਾ ਹੋਵੇ ਜਿਹਦੇ ਕੋਲ ਕਿਸਾਨ ਜਾਵੇ, ਇਸ਼ੂ ਵੀ ਆਪਣਾ ਜਿਹੜਾ ਉੱਥੇ ਲੈ ਜਾਵੇ। ਕਹਿੰਦੇ ਵੀ ਅਸੀਂ ਕਿਹੜਾ ਵਿਹਲੇ ਆ, ਆਲ ਦਾ ਟਾਈਮ ਕੰਮ ਕਰਦੇ ਰਹਿੰਦੇ ਆ, ਵੀ ਸਾਡੇ ਕੋਲ ਇੰਨਾ ਸਮਾਂ ਥੋੜੀ ਆ ਵੀ ਹਰ ਇੱਕ ਮਹਿਕਮੇ ਕੋ ਕੱਲੇ ਕੋ ਜਾ ਕੇ ਜਿਹੜੀ ਉਹ ਗੱਲ ਜਿਹੜੀ ਉਹ ਦੱਸੀ ਜਾ ਸਕੇ। ਸਾਨੂੰ ਕਹਿੰਦੇ ਵੀ ਇੱਕ ਵਿੰਡੋ ਜਿਹੜੀ ਉਹ ਜ਼ਰੂਰ ਮਿਲਣੀ ਚਾਹੀਦੀ ਆ। ਸੋ ਓਵਰਆਲ ਵਧੀਆ ਰਿਹਾ, ਪਰ ਇਹ ਆਪਾਂ ਹੋਰ ਬੈਟਰ ਕਰ ਸਕਦੇ ਆ। ਸਵਾਲ ਜਿਹੜੇ ਉਹ ਜ਼ਰੂਰ ਲਿਖ ਕੇ ਲੈ ਕੇ ਜਾਓ, ਘਬਰਾਉਣ ਦੀ ਲੋੜ ਨਹੀਂ, ਗੱਲ ਜਿਹੜੀ ਉਹ ਖੁੱਲ ਕੇ ਜਿਹੜੀ ਉਸ ਤੇ ਜਿਹੜੀ ਉਹ ਕਰਨੀ ਚਾਹੀਦੀ ਆ। ਕੱਲ ਇਦਾਂ ਦਾ ਹੀ ਓਵਰਆਲ ਜਿਹੜਾ ਉਹ ਵਧੀਆ ਮਾਹੌਲ ਦੇ ਵਿੱਚ ਹੋਇਆ। ਸੋ ਮੈਂ ਕਹੂੰਗਾ ਵੀ ਜਿਹੜੇ ਪੰਜਾਬੀ ਕਿਸਾਨ ਨੇ ਉਹ ਵਧਾਈ ਦੇ ਪਾਤਰ ਨੇ ਵੀ ਉਹਨਾਂ ਨੇ ਇਹ ਮੀਟਿੰਗ ਜਿਹੜੀ ਉਹ ਕਰਵਾਉਣ ਚੋਂ ਕਾਮਯਾਬ ਰਹੇ ਤੇ ਪੰਜਾਬੀ ਟਰਾਂਸਲੇਸ਼ਨ ਦੇ ਵਿੱਚ ਪਹਿਲੀ ਵਾਰ ਇਹ ਹੋਈ ਆ। ਸੋ ਇਹ ਇੱਕ ਵੱਡੀ ਗੱਲ ਹੈ, ਇੱਕ ਮੁਕਾਮੀ ਜਿਹੜੀ ਇਹ ਗੱਲ ਓਵਰਆਲ ਬਣੀ ਹੈਗੀ ਆ ਜੀ। ਇੱਕ ਗੱਲ ਜ਼ਰੂਰ ਆ ਵੀ ਬਹੁਤ ਸਾਰੇ ਆਪਣੇ ਪੰਜਾਬੀ ਫਾਰਮਰ ਹੈਗੇ ਆ, ਬਹੁਤ ਨਵੇਂ ਫਾਰਮਰ ਬਣਨਾ ਚਾਹੁੰਦੇ ਹੈਗੇ ਆ, ਖੇਤੀਬਾੜੀ ਵੱਲ ਜਾਣਾ ਚਾਹੁੰਦੇ ਆ। ਪਤਾ ਕੁਛ ਨਹੀਂ ਹੁੰਦਾ, ਕਈ ਵਾਰੀ ਉਦਾਂ ਦੀ ਜ਼ਮੀਨ ਲੈ ਲੈਂਦੇ ਜਿੱਥੇ ਪਤਾ ਵੀ ਪਾਣੀ ਕੱਟ ਆਫ ਹੋਣਾ ਆ। ਸੋ ਹਰ ਮੰਗਲਵਾਰ ਨੂੰ ਸਾਡਾ ਜਿਹੜਾ ਐਗਰੀਕਲਚਰ ਦੇ ਉੱਤੇ ਸ਼ੋਅ ਹੁੰਦਾ ਆ 3 ਵਜੇ ਤੋਂ 4 ਵਜੇ ਤਾਈਂ। ਉਹਦੇ ਵਿੱਚ ਸਪੈਸ਼ਲ ਡਿਫਰੈਂਟ ਗੈਸਟ ਡਿਫਰੈਂਟ ਡਿਪਾਰਟਮੈਂਟਸ ਤੋਂ ਆਪਾਂ ਲੈ ਕੇ ਆਨੇ, ਉਹਨੂੰ ਸੁਣਿਆ ਜ਼ਰੂਰ ਕਰੋ। ਚਾਹੇ ਖੇਤੀ ਕਰਦੇ ਆ, ਨਹੀਂ ਕਰਦੇ, ਜਾਂ ਫਿਊਚਰ 'ਚ ਖੇਤੀ ਕਰਨ ਦੀ ਸੋਚਦੇ ਆ, ਬਹੁਤ ਵਧੀਆ ਜਿਹੜੀ ਜਾਣਕਾਰੀ ਉਹ ਮਿਲਦੀ ਆ। ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਇੱਕੋ ਇੱਕ ਕਿੱਤਾ ਕਿਹਾ ਵੀ ਜਿਹੜੀ ਖੇਤੀ ਆ ਉਹ ਸਭ ਤੋਂ ਉੱਤਮ ਖੇਤੀ ਕਰਨ ਦੀ ਗੱਲ ਆਖੀ ਆ। ਬਿਲਕੁਲ। ਤੇ ਕੁਝ ਕੁ ਸਰੋਤਿਆਂ ਦੇ ਸਾਡੇ ਕੁਐਸਚਨ ਸੀ। ਅਮਰਜੀਤ ਸਿੰਘ ਮੈਂ ਸੁਣੀ ਕਹਿੰਦੇ ਤੁਸੀਂ ਪੈਲਮੈਰੋ 'ਚ ਜਿਹੜੀ ਸ਼ੂਟਿੰਗ ਹੋਈ ਸੀ ਉਹਦੀ ਅਪਡੇਟ, ਆਪਾਂ ਖਬਰਾਂ ਕਾਫੀ ਸਾਂਝੀਆਂ ਕੀਤੀਆਂ। ਉਹਦੇ ਮੁਤਾਬਕ ਜਿਹੜਾ ਐਲੀਮੈਂਟਰੀ ਸਕੂਲ ਜੁਬਾ ਸਿਟੀ ਦੇ ਲਾਗੇ ਪੈਲਮੈਰੋ ਟਾਊਨ ਆ, ਉੱਥੇ ਸ਼ੂਟਿੰਗ ਹੋਈ ਸੀ। 2 ਬੱਚਿਆਂ ਦੇ ਗੋਲੀਆਂ ਲੱਗੀਆਂ ਸੀਆਂ। ਲੱਕਲੀ ਉਹ ਦੋਨੋਂ ਜਿਹੜੇ ਆ ਸਰਵਾਈਵ ਕਰ ਗਏ। ਉਹਨਾਂ ਦੀ ਜਿਹੜੀ ਕ੍ਰਿਟੀਕਲ ਤੋਂ ਹੁਣ ਸਟੇਬਲ ਕੰਡੀਸ਼ਨ ਹੈਗੀ ਆ। 2 ਨਿਆਣੇ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਹੈਗੇ ਆ। ਦੋਨੇ ਮੁੰਡੇ ਸੀਗੇ, 5 ਤੇ 6 ਸਾਲ ਉਹਨਾਂ ਦੀ ਉਮਰ ਸੀਗੀ ਜੀ। ਇੱਕ ਸਾਡੇ ਸਰੋਤੇ ਕਹਿੰਦੇ ਅਵਤਾਰ ਸਿੰਘ ਜਰਨਲਿਸਟ, ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਅਪਲੋਡ ਨਹੀਂ ਕੀਤਾ। ਉਹ ਜ਼ਰੂਰ, ਉਹ ਬਹੁਤ ਹੀ ਧਿਆਨ ਨਾਲ ਸੁਣਨ ਵਾਲਾ ਆ। ਜੋ ਕੁਝ ਪੰਜਾਬ 'ਚ ਵਾਪਰ ਰਿਹਾ ਹੈਗਾ ਉਹਦੇ ਸੰਬੰਧ ਦੇ ਵਿੱਚ ਉਹ ਜ਼ਰੂਰ ਅੱਜ ਆਪਾਂ ਉਸ ਨੂੰ ਅਪਲੋਡ ਕਰ ਦੇਵਾਂਗੇ ਜੀ। ਬਿਲਕੁਲ। ਰੇਡੀਓ ਦੇ ਉੱਤੇ ਆਲਰੇਡੀ ਆਪਾਂ ਜਿਹੜਾ ਉਸ ਦਾ ਪ੍ਰਸਾਰਨ ਕਰ ਚੁੱਕੇ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਜਿਹੜਾ ਉਹ ਅਪਲੋਡ ਜਿਹੜਾ ਉਹ ਹੋ ਜਾਵੇਗਾ। ਤੇ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ। ਹਰਜੋਤ ਸਿੰਘ ਜੀ, ਮਿਲਦੇ ਆ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।